ਪਤਾ ਨਹੀਂ ਕਿਦੇ ਨਿਕਲ ਗਏ ਛੋ ਦੋਨੇ ਹੀ ਇਹਨਾਂ ਨੂੰ ਘਾਟੇ ਕੋਈ ਨਹੀਂ ਵੀ ਬਤਾ ਘਰ ਵੀ ਬਹਿ ਰਵੇ ਆ अस्सलाम वालेकुम। वालेकुम सलाम ਕੀ ਹਾਲ ਹੈ ਠੀਕ ਹੈ ठीक अम्मी तू सुना ठीक ਮੈਂ है? ਠੀਕ ਹਾਂ ਬੋ नानी नु तो मिल ला और भरजाई की हाल ठीक है। ठीक हो? ਅਲਹਮਦੁਲਿਲਾ ਤੈਨੂੰ ਡਿਠਿਆ ਰਾਜ਼ੀ ਆ अम्मी भाई और किधर गए? ਬਾਹਰ ਹੀ ਨਿਕਲੇ ਦੋਨੇ ਤੇਰੇ ਵੀਰਾ ਆ ਜਾਂਦੇ ਨੇ ਤੇਰੇ ਵੀਰਾ ਹੁਣ ਤੂੰ ਆ ਨੂੰ ਗਈ ਉਹ ਵੀ ਆ ਜਾਂਦੇ ਨੇ ਨਾ ਦਿਆ ਕੋਈ ਪਾਣੀ ਪੂਣੀ ਹਾਂ ਜਾਂ ਮੁੱਕੀ ਨਹੀਂ ਨੱਕ ਨਾਨਕਿਆਂ ਤੇ ਆਈ ਹੋਣੇ ਤੇ ਪਾਣੀ ਪਹਿਲੇ ਬੂਹੇ ਚਾਹ ਕੇ ਖਲੋਤੀ ਹੋਵਾਂ ਮੂਹੇ ਦੇ अम्मी ਵਾਸਤੇ मैं पानी कोई नहीं पीना, मैं पीना होया तो मैं पी ली सा। तू सुना तबीयत ठीक है? ਹਾਂ ਅੱਲਾ ਦਾ ਸ਼ੁਕਰ ਤੂੰ ਸੁਣਾ ਸਾਰਾ ਠੀਕ ਹੈ ਘਰ ਵਾਲਾ ਠੀਕ ਹੈ सारे ठीक है। मैं आख्या अम्मी और मिले आवा कोई 4-5 दिन रह आवा। ਹਾਂ 4-5 ਤੇ ਰਾਓ ਮੈਂ ਆਂਦੀ 4-5 ਦੇ ਥੋੜੇ ਨਿੰਦਾ 12 ਦੇ भाई फोन आए तो फिर मुझे इस्तेमाल में ना मिजाज लगे। अस्सलाम वालेकुम। की हाल है भाई? की हाल है भाई? ठीक है। ਤੇ ਤੁਸੀਂ ਕਿਧਰ ਦੋਨੇ ਨਿਕਲੇ ਹੋ ਯਾਰ ਮੈਂ ਤਾਂ ਸ਼ਾਦੀ ਤੇ ਗਿਆ ਹਮ ਤੇ ਬਣ ਗਿਆ मैं निकल काम गया मुंह से ਆਈ ਬੈਠੀ ਨੇ ਕੋਈ ਗੋਸ਼ਤ ਸ਼ੋਸ਼ਤ ਲੈ ਆਓ ਤੇ ਕੋਈ ਚਾਵਲ ਸ਼ਾਵਲ ਬੈਂਡ ਦੀ ਦਾਵਤ ਪਕਾਓ बड़े भाई नु पता मैं की पता इस गल ਤੇਰਾ ਵੀ ਪੂਰਾ ਫਰਜ਼ ਬਣਦਾ ਹੈ ਉਹਦਾ ਤਾਂ ਕੁਝ ਢੇਰ ਹੀ ਬਣਦਾ ਹੈ भाई तुसी परेशान ऐसे ना हो। किस टाइम आए हो? मैं हुणी आई है तो कोई नहीं, मैं काशा भी नहीं ਸਨਾ ਜਿਸ ਟਾਈਮ ਤੂੰ ਸਾਡੇ ਲੰਮਦੀ ਹੈ ਨਾ ਮੰਗਾ ਕੱਪੜੇ ਕੋਈ ਢੰਗ ਦੇ ਪਾ ਕੇ ਆਈ ਕਰ ਤੇ ਐ ਚਾਦਰ ਸ਼ਾਦਰ ਕਰਕੇ ਆਈ ਕਰ ਦੂਰੋਂ ਤਾਂ ਹਾਂ ਅਜੀਬ ਜਿਹਾ ਸਾਨੂੰ ਲੱਗਦਾ ਤੈਨੂੰ ਵੇਖ ਕੇ ਹੀ ਤੇ ਨਾਲੇ ਇਹ ਹੈ ਵੀ ਪੂਰੇ ਥੇਂ ਦੇ ਵਿੱਚ ਤੇਰੇ ਵਿਰਾਵਾਂ ਦੀ ਚੰਗੀ ਭਲੀ ਇੱਜ਼ਤ ਹੈ ਭਾਬੀ ਅਗੀ ਦੁਆਰੇ ਉੱਥੇ ਮੈਨੂੰ ਨਾ ਬਿਸਤੀ ਕਰਦੇ ਪਿਆ ਤੇਰੀ ਭੈਣ ਤੇ ਸਾਡੇ ਪੱਲੇ ਕੋਈ ਨਹੀਂ ਛੱਡਿਆ ਹੋਇਆ ਬਈ ਜਿੱਦੇ ਜਾਂਦੀ ਹੈ ਐਂ ਵਧੀ ਹੁੰਦੀ ਹੈ ਬਈ ਜਿਵੇਂ ਇੱਥੇ ਵੱਲੀ ਵਾਰੇ ਸੀ ਕੋਈ ਨਹੀਂ ਬਾਕੀ ਤੂੰ ਮੇਰੇ ਨਾਲ ਆ ਮੈਂ ਤੇਰੇ ਨਾਲ ਗੱਲ ਕਰਨੀ ਉਹ ਮੈਨੂੰ ਚਾਬੀ ਦਿੱਤੀ ਹੋਇਆ ਮੋਟਰਸਾਈਕਲ ਦੀ ਭਾਈ ਮੈਂ ਜਾਣਾ ਹਲਾ ਮੈਂ ਕੋਈ ਗੱਲ ਕਰਨੀ ਹੋ ਜਾਣਾ ਉਹ ਭਾਈ ਨੂੰ ਗੱਲ ਕਰਨ ਦੇ ਇਹ ਚਾਬੀ ਦੇ ਛੜੋ ਮੈਂ ਜਾਂਦਾ ਮੁਕਾ ਚਲਾਈ ਹਮ ਸਬਾਣੇ ਚੋਂ ਹਾਂ ਕੋ ਸਬਜ਼ੀ ਸੁਬਜ਼ੀ ਲਈ ਆਵੀਂ ਇੱਕ ਦੋ ਕਿਸਮ ਦੀ 2-4 ਦੇ ਹੂੰ ਵਾਈ ਚਲੇ ਸਾਂ ਔਰ ਆਓ ਮੇਰੀ ਗੱਲ ਸੁਣ ਤੋ ਤਾਂ ਕਾਸ਼ ਨਹੀਂ ਅੰਮੀ ਮੰਗਾਵਣੀ ਨਹੀਂ ਮੈਂ ਤਾਂ ਕਾਸ਼ੇ ਨਹੀਂ ਮੇਰਾ ਪੁੱਤਰ ਮੰਗਾਵਣੀ ਸਬਜ਼ੀ ਨਹੀਂ ਤਾਂ ਕੋਈ ਗੋਸ਼ਤ ਲਈਆਂ ਵਿੱਚ ਫੇਰ ਆਈ ਹੈ। गोश्त काल तो पकाया है मेरी माँ ये गोश्त ही खाती रखना बेड़ी बुढ़िया दा सब्जी लाया हमदा भला नान राज हो तू सब्जी लई आवी। अम्मी कोई नहीं लोड़ गोशत दी तैਨੂੰ मिल लिया ते ਤੂੰ ਛੱਡ ਪਰ ਇਹਨਾਂ ਦੀ ਗੱਲ ਦੀ ਨਾ ਗੁੱਸਾ ਨਾ ਕਰੀ ਪਈ ਇਹ ਇੰਜਾ ਕਰਦੇ ਨੋ ਘਰ ਦੇ ਵਿੱਚ ਵੀ नहीं अम्मी मैं क्यों गुस्सा करना, मैनू पता ही है ते वैसे भी मैनू ना दे रवैये नजर आंदे पैन, मैं केड़ा काकी हां ते बाकी कोई नहीं खैर है। तू सुनात भी है तेरी ठीक रहंदी, दवाई लई आई आ? ਹਾਂ ਮੈਂ ਲਈ ਆਈ ਦਵਾਈ ਤੇ ਮੈਂ ਤੈਨੂੰ ਇਸ ਤੋਂ ਨਾ ਹੀ ਸਕਦੀ ਸਨਾ ਬਈ ਤੇਰਾ ਨਾ ਰਵਈਆ ਨਹੀਂ ਠੀਕ ਹੁੰਦਾ ਮੇਰਾ ਵੀ ਨਾ ਇੰਜੇ ਦਿਲ ਸੜਦਾ ਰਹਿੰਦਾ ਤੈਨੂੰ ਵੇਖ ਵੇਖ ਕੇ ਜਦੋਂ ਇਹਨਾਂ ਨੇ ਤੈਨੂੰ ਚੱਜ ਨਾਲ ਨਹੀਂ ਬੁਲਾਣਾ ਤੇ ਤੂੰ ਕੀ ਕਰਾਂ ਨਮਨੀ अम्मी ਮਨੇ तू है ना मैनू बुलावन वास्ते। ਮੈਂ ਤੇ ਮੇਰਾ ਪੋਤਰ ਹਜੇ ਜ਼ਿੰਦਾ ਤੇ ਵਧੀ ਹੋਈ ਆ ਜਦੋਂ ਮੈਂ ਮਾਰ ਗਈ ਤੇ ਪਤਾ ਨਹੀਂ ਇਹਨਾਂ ਨੇ ਤੇਰੇ ਨਾਲ ਸਲੂਕ ਕੀ ਕਰਨੇ ਨੋ अम्मी ना परेशान हो वेख्या जासी, तू ना मैं टेंशन लई करो, मैं तेरी वास्ते ही अम्मी ओ ना बुलावन तो कोई नहीं है, बिरात है ना। ਹੁਣ ਕੀ ਏ ਤੈਨੂੰ ਮੇਰੀ ਗੱਲ ਦੇ ਬੜੇ ਵੱਟ ਲੱਗਦੇ ਆ ਵਾਟ ਕਿਦੋਂ ਲੱਗਦਾ ਕੀ ਕਿਹੜੇ ਦੇ ਵਾਟ ਕੀਤਾ ਤੇਰੀ ਗੱਲ ਤੇ ਮੋੜ ਕਿਉਂ ਵਾਰ-ਵਾਰ ਪੁੱਛਦੇ ਪਏ ਸਵੇਰ ਹੋ ਦੇ ਸਾਹਮਣੇ ਆਖਸੀ ਮੈਂ ਪਤਾ ਨਹੀਂ ਨਾਨ ਕੀ ਰੋਲਾ ਪੈ ਗਿਆ ਛੋਰ ਦੇ ਤੈਨੂੰ ਬੜੇ ਡਰ ਲੱਗੇ ਹੋਏ ਨੂੰ ਅੱਛਾ ਭਾਈ ਕੀ ਮੈਂ ਤੇਰੇ ਨਾਲ ਮੈਂ ਤਾਂ ਜਨਾਬ ਤੁਹਾਡੇ ਡਰ ਹਨ ਹੱਥ ਬੰਨ ਕੇ ਖਲੋਤਾ ਜੀ ਹੁਕਮ ਕਰੋ ਮੈਂ ਤਾਂ ਹੀ ਥੱਲੇ ਲੱਗਾ ਹੋਇਆ ਹਾਂ ਬਿਲਕੁਲ ਹੀ ਤੇ ਬਿਹਤਰੀ ਵੀ ਤੇਰੀ ਇਸੇ ਚ ਹੀ ਹੈ ਅੱਛਾ ਤਾਂ ਦੱਸੋ ਜੀ ਹੁਣ ਕੀ ਗੱਲ ਸੋਹਣਾ ਲੱਗਦਾ ਪਿਆ ਪਹਿਲੇ ਤਾਂ ਮੇਰੀ ਗੱਲ ਇਹ ਸੁਣ ਲਾ ਵੀ ਮੈਂ ਤੇਰੀ ਤਾਰੀਫ ਕੀਤੀ ਹੈ ਜ਼ਿਆਦਾ ਚੌੜਾ ਨਾ ਹੋਵੀਂ ਤੇ ਦੂਸਰਾ ਇਹ ਹੈ ਕਿ ਆ ਜਿਹੜੀ ਤੇਰੀ ਭੈਣ ਹੈ ਨਾ ਦਾ ਜਿਹੜਾ ਛੋਰ ਹੈ ਇਹ ਬਹੁ ਤਾਥੇ ਸਮਝ ਆਈ ਇਹ ਬਹੁ ਖਰੂਲਾ ਹੈ ਬਾਲਾਂ ਦਾ ਕੰਮ ਹੀ ਹੁੰਦਾ ਬਾਲਾਂ ਦਾ ਕੰਮ ਨਹੀਂ ਹੁੰਦਾ ਇਹਨੂੰ ਤਾਂ ਉੱਕਾ ਸੈਂਸ ਕੋਈ ਨਹੀਂ ਕਦੀ ਕੱਪ ਬਣ ਛੱਡਦਾ ਕਦੀ ਪਿਆਲੀਆਂ ਬਣ ਛੱਡਦਾ ਤੇ ਕਦੀ ਗਿਲਾਸ ਬਣ ਛੱਡਦਾ ਇਹਨੂੰ ਚੀਜ਼ਾਂ ਬਣਨ ਤੋਂ ਇਲਾਵਾ ਕੋਈ ਕੰਮ ਹੀ ਨਹੀਂ ਹੁੰਦਾ ਇਹਨੂੰ ਆਖਿਆ ਕਰ ਵੀ ਆਵੇ ਤੇ ਆਪਣੇ ਹੁਣ ਮੈਂ ਆਖਿਆ ਕਰਨਾ ਬਾਲ ਨੂੰ ਜਿਹੜਾ ਤੂੰ ਮੈਨੂੰ ਦੱਸੋ ਵੀ ਤੂੰ ਉਹਨੂੰ ਥੋੜਾ ਜਿਹਾ ਜਿਹੜੇ ਕੇ ਰੱਖੀ ਹੈ ਤਰੀਕਾ ਮੈਨੂੰ ਵੀ ਪਤਾ ਹੈ ਥੋੜਾ ਜਿਹਾ ਜਿਹੜੇ ਕੇ ਤੇ ਰੱਖੀ ਆਪਣੇ ਆਪ ਘਰ ਵਾਲੇ ਕੋਲ ਛੱਡ ਕੇ ਆਈ ਕਰੇ ਨਾ ਔਰ ਦੂਸਰਾ ਜਿਹੜੀ ਤੁਹਾਡੀ ਮਾਂ ਸਹਿਬਾਨ ਹੈ ਉਹਨੂੰ ਰਾਸ਼ਨ ਵੀ ਚਾਹ ਕੇ ਦਿੰਦੀ ਜਦੋਂ ਤੁਹਾਡੀ ਭੈਣ ਸਹਿਬਾਨ ਜਾਵਣ ਲੱਗਦੀ ਏ ਤੇ ਬਾਕੀ ਕੱਪੜੇ ਵਗੈਰਾ ਉਹ ਵੀ ਉਹਨੂੰ ਚਾਹ ਕੇ ਦੇ ਛੱਡਦੀ ਕਦੀ ਮੇਰੇ ਤੇ ਕਦੀ ਜਿਹੜੇ ਸੰਭਾਲ ਗੱਲ ਕਰਦੀ ਕੇ ਪਈ ਹੈ ਮੈਂ ਸਹੀ ਤੈਨੂੰ ਗੱਲ ਕਰਦੀ ਪਈ ਆ
ਮੈਨੂੰ ਤਾਂ ਲੱਗਦਾ ਤੇਰੀ ਭੈਣ ਤੁਹਾਨੂੰ ਮਿਲਣ ਘਾਟ ਤੇ ਚੀਜ਼ਾਂ ਲੈਣ ਢੇਰ ਆਉਂਦੀ ਹੈ। ਇਹ ਮੁੜ ਮੇਰੀ ਮਾਂ ਦਾ ਕਿਹੜਾ ਮੁੜ ਤਰੀਕਾ ਕਾਰ ਹੈ ਮੁੜ ਇਹਦਾ ਮਤਲਬ ਮੈਂ ਕੋਈ ਰੁੱਖਾਂ ਤੂੰ ਜਾੜ ਜਾੜ ਕੇ ਲੈ ਕੇ ਮੈਂ ਆਉਂਦਾ ਕੀਤੀ ਪਿਆ ਆ ਤੇਰੀ ਅੰਮਾ ਨਾਲ ਗੱਲ, ਉਸ ਮੈਨੂੰ ਅਗੂ ਆਖਿਆ ਤੂੰ ਕੌਣ ਹੁੰਦੀ ਏ ਗੱਲ ਕਰਨ ਵਾਲੀ, ਉਹ ਮੇਰੀ ਧੀ ਏ, ਮੈਂ ਉਹਨੂੰ ਜਿਹੜੀ ਮਰਜ਼ੀ ਚਾਹ ਕੇ ਦੇਵਾਂ। ਸਹੀ ਹੋ ਗਿਆ। ਮੈਂ ਜਿਹੜਾ ਕਮਾ ਕੇ ਲੈ ਆਮਨਾ ਜਿਹੜਾ ਜ਼ਲੀਲ ਉਹਨਾਂ ਦੇ ਰਾਤੀ ਮੇਰਾ ਤਾਂ ਉਹਨੂੰ ਮੁੜ ਅਹਿਸਾਸ ਹੀ ਕੋਈ ਨਾ ਹੋਇਆ। ਮੁੜ ਉਹਨੂੰ ਦੀ ਦਾ ਢੇਰ ਅਹਿਸਾਸ ਹੈ ਜੀ ਆ ਤੇ ਉਹਦਾ ਘਰ ਵਾਲਾ ਕੀ ਕਰੇਂਦਾ? ਉਹਦਾ ਘਰ ਵਾਲਾ ਸਿਰਫ ਲੱਕੂ ਚੱਟੂ ਕਰਨ ਵਾਸਤੇ, ਸਿਰਫ ਥੇ ਬੂੰਗਣ ਵਾਸਤੇ। ਨਹੀਂ ਮੈਂ ਮਾਂ ਨਾਲ ਗੱਲ ਕਰ ਲੈਂਦਾ। ਇਹ ਕਿਹੜਾ ਤਰੀਕਾ ਕਾਰ ਹੈ ਬਈ? ਮੈਂ ਐਡਾ ਕਮਾ ਕੇ ਤੇਰੀ ਭੈਣ ਦੇ ਸਹੁਰੇ ਦਾ ਅਸੀਂ ਠੇਕਾ ਵੀ ਚਾਇਆ ਹੋਇਆ। ਜਦੋਂ ਪਰਨਾ ਕੇ ਦੇ ਛੱਡੀਏ ਤੂੰ ਇਹ ਕੰਜਰ ਖਿਆਲ ਰੱਖਣ ਤੇ ਸਾਰਾ ਕਰੇ ਨਾ ਸਾ ਲਿਖਿਆ ਦੇਵਣਾ ਤੋੜ ਤਾਈ ਇਹਨਾਂ ਦਾ। ਹਾਂ ਬਸ ਆਪਣੀ ਮਾਂ ਨਾਲ ਗੱਲ ਕਰੀ, ਉਹਨੂੰ ਆਖੀ ਬੇ ਮਿਹਰਬਾਨੀ ਕੀਤੀ ਕਰੇ, ਮਹੀਨੇ ਦਾ ਰਾਸ਼ਨ ਜੋ ਅਸੀਂ ਲੈ ਕੇ ਆਉਂਦੇ ਆ ਘਰ ਵਾਸਤੇ ਉਹ ਤੂੰ ਚਾਹ ਕੇ ਉਹਨੂੰ ਦੇ ਛੱਡਦੀ ਨਾ। ਮੈਂ ਉਹ ਆਣਾ ਪਿਛਲੀ ਵਾਰੀ ਵੀ 18-19 ਕਿਰਾਨੇ ਦਾ ਬਣ ਗਿਆ ਬਈ। ਇਹ ਜਾਂਦੀ ਯਾਰ ਸ਼ਕੀ ਦੇ ਪਈ ਹੈ ਸਾਡਾ ਤਾਂ ਇਤਨਾ ਖਰਚਾ ਕੋਈ ਨਾ ਹੁੰਦਾ। ਨਾਲੇ 2-3 ਦੀ ਵਾਰ ਬੈਗ ਚਾ ਕੇ ਟੁਰੀ ਹੁੰਦੀ, ਇਹਨੂੰ ਘਰ ਕੋਈ ਨਹੀਂ ਚੈਨ ਆਉਂਦਾ। ਇਹਨੂੰ ਘਰ ਵਾਲੇ ਕੀ ਘਰੋਂ ਕੱਢ ਛੱਡਦੇ ਆ, ਇਹਨੂੰ ਪੁੱਛਣ ਦੱਸਣ ਵਾਲਾ ਕੋਈ ਨਹੀਂ। ਕੀ ਕਰੇ ਨਾ ਸਾਡੀ ਮਾਂ ਹੈ ਜਿਹੜੀ ਇਹਨਾਂ ਬੁੱਧੂ ਬਣੀ ਹੋਈ, ਉਹ ਕੰਜਰ ਜਾਣ ਕੇ ਗੱਲ ਛੱਡਦਾ ਵੀ ਜਾ ਹੋਇਆ ਮੋੜੇ ਦੋਂਦਿਆਂ ਦੀ ਜਾਂ ਦਿਹਾੜੀ ਦੀ ਨਹੀਂ ਗੱਲ ਆਂਦੀ ਮੋੜੇ ਹਫਤਾ ਡੇਢ ਇੱਥੇ ਡੇਰਾ ਲਾ ਭੈਣਾ ਬਿਰਾ ਕੇ ਹੀ ਨਹੀਂ, ਮੇਰਾ ਮਾਂ ਪਿਓ ਕੋਈ ਨਹੀਂ। ਮੈਂ ਵੀ ਤਾਂ ਹਾਂ ਜਿਹੜੀ 2-2 ਮਹੀਨੇ 3-3 ਮਹੀਨੇ ਕਦੀ ਨਹੀਂ ਗਈ, ਜੇ ਜਾਵਾਂ ਵੀ ਤਾਂ ਤੇਰੇ ਨਾਲ ਜਾਂਦੀ ਹੈ ਤੇ ਤੇਰੇ ਨਾਲ ਵਾਪਸ ਆ ਇਸ ਜਾਂਦੀ ਵਾਰੀ ਹੈ। ਰਵਈਆ ਆਈਂਦਾ ਆਪਣਾ ਹਿੱਸਾ ਹੈ ਨਾ ਬਈ ਅੱਗਾ ਆਵਣ ਵਾਸਤੇ 100 ਵਾਰੀ ਸੋਚੇ। ਸਾਡੀ ਬੈਣ ਦੀ ਤਾਂ ਬੂੰ ਠੱਡੀ ਮਿੱਟੀ, ਉਹਦੇ ਨਾਲ ਜਿਤਨੀ ਕਾਰ ਲਾਉਣਾ ਉਤਨੀ ਥੋੜੀ ਹੁੰਦੀ, ਉਹ ਤਾਂ ਚੌੜੀ ਹੁੰਦੀ ਹੈ, ਨਾਲੇ ਉਹਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਅੱਛਾ ਕਰ ਲੈਨੇ ਆ ਹੁਣ ਇਹਦਾ ਤਰੀਕਾ ਕਾਰ ਅੱਛਾ ਇਹ ਕੱਪੜੇ ਜਿਹੜੇ ਨਾ ਇਹ ਲਾ ਕੇ- ਓਏ ਦੱਸੋ ਇਹ ਘਰ ਬੈ ਕੇ ਨਹੀਂ ਗੱਲਾਂ ਹੁੰਦੀਆਂ? ਓਏ ਅੱਬਾ ਕੋਈ ਆ ਗੱਲ ਮੀਆਂ ਬੀਵੀ ਦੀ ਤੇ ਉਹ ਕਰਦੇ ਪਏ ਆ। ਘਰ ਹੀ ਬੈ ਕੇ ਘਰ ਤੇਰੀ ਸ਼ਹਜ਼ਾਦੀ ਧੀ ਆਈ ਬੈਠੀ ਏ। ਸੁਣਾਈਏ ਹਾਂ ਸਨਾ ਆਈ ਏ। ਕਿਸ ਵੇਲੇ ਆਈ? ਆ ਹੁਣ ਆਈਏ ਚੂਨ ਟਾਈਮ ਹੋ ਗਿਆ। ਤੇ ਤੁਸੀਂ ਵੀ ਘਰ ਆ ਜਾਓ, ਘਰ ਗੱਲਾਂ ਕਰੋ, ਇਹ ਬਾਹਰ ਗੱਲਾਂ ਮੁੜ ਕਰਨ ਕੋ ਗੱਲਾਂ ਹੁੰਦੀਆਂ ਮੇਰਾ ਪਿਓ ਅੱਬਾ ਨਹੀਂ ਕੋਈ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਘਰ ਪਿਓ ਤੋਂ ਵੀ ਚੋਰੀ ਦੀ ਕੋਈ ਗੱਲ ਹੁੰਦੀ ਹੈ? ਸਵਾਣੀ ਮਰਦ ਦੀ ਗੱਲ ਹੁੰਦੀ ਕਾਈ ਨਹੀਂ। ਤੁਸੀਂ ਕੋਈ ਨਹੀਂ ਆਪਣੀ ਸਵਾਣੀ ਅਗਾ ਨਾਲ ਤੂੰ ਨਾ ਅੱਬਾ ਜਿਹੜੀ ਕੋ ਸਮਾਣੀ ਤੇ ਮਰਾਦ ਦੀ ਗੱਲ ਹੋਈ ਤੇਰੇ ਕੋਲ ਬੈ ਕੇ ਡਿਸਕਸ ਅੱਛਾ ਨਹੀਂ ਮੇਰਾ ਪੁੱਤਰ ਮੈਂ ਮਜ਼ਾਕ ਕਰਦਾ ਪਿਆ, ਠੀਕ ਹੈ ਤੁਹਾਡੀ ਤੇ ਜਿਸ ਟਾਈਮ ਅੱਬਾ ਹੁਣ ਤੁਸੀਂ ਬੈਠੇ ਹੋ ਨਾ ਅੰਮੀ ਨੂੰ ਅਲੱਗ ਲੈ ਕੇ ਤੇ ਉਹਦੇ ਨਾਲ ਅਲੱਗ ਗੱਲ ਕਰਦੇ ਪਏ ਹੋ, ਮੋੜ ਮੈਂ ਤੁਹਾਡਾ ਇਲਾਜ ਉਹ ਸਲਕੀ ਆਂਦੇ ਉਹ ਸੂਰ ਦੇ ਬੱਚੇ ਵੱਡੇ ਕੋ ਗੱਲ ਕਰੇਂਦੇ ਬੈਠੇ ਹੋਣ ਤੇ ਕੋਲ ਆ ਕੇ ਚੜ ਕੇ ਬਹਿ ਮੈਂ ਜਾਂਦੇ ਹੋ। ਸੂਰ ਦਾ ਬੱਚਾ ਤੈਨੂੰ ਕਦੀ ਆਖਿਆ ਮੈਂ ਆਪ ਸੂਰ ਬਣਨਾ? ਚਗਲ ਜਾਣਦੀ ਆ 2 ਵਾਰੀ ਤਾਂ ਆਖੇ ਯਾਰ ਨਹੀਂ ਆਉਂਦੇ ਆ। ਉਹ ਮੂੰਹ ਚ ਨਿਕਲ ਜਾਂਦਾ ਹੈ ਮੇਰਾ ਪੁੱਤ। ਅੱਬਾ ਵੈਸੇ ਹੈ ਤਾਂ ਤੇਰਾ ਤੇ ਬਾਰਾ ਲੈ ਹੈ ਬੇ ਤੂੰ ਬਾਰ ਨਾ ਗੱਲ ਕੀਤੀ ਕਰ। ਉਹ ਮੈਂ ਆਂਦਾ ਹੀ ਹੈ ਮੇਰਾ ਪੁੱਤਰ, ਮੈਂ ਹੁਣ ਕਦਾਂ ਪਿਆ ਨਾ ਬੜਾ ਕੱਪੜੇ ਜਿਹੜੇ ਨੇ ਜਨਾਨੀਆਂ ਵਾਲੇ ਸ਼ੁਰੂ ਕਰ ਦਿੱਤੇ ਸੀ। ਅੱਬਾ ਡਿਜ਼ਾਈਨ ਆਇਆ ਹੈ ਨਵਾਂ ਮਾਰਕੀਟ ਵਿੱਚ। ਸਿਖਾ ਲੈ ਇਹਨੂੰ ਡਿਜ਼ਾਈਨ ਹੈ, ਸਿਖਾ ਸ਼ਾਬਾਸ਼। ਹਲਾ ਠੀਕ ਹੈ ਹੁਣ ਮੇਰੀ ਗੱਲ ਸੁਣ ਲੈ, ਜ਼ਿਆਦਾ ਤਮਾਸ਼ਾ ਬਣਾਉਣ ਦੀ ਬਜਾਏ ਨਾ ਥੋੜਾ ਜਿਹਾ ਤਰੀਕਾ ਕਾਰ ਨਾਲ ਚੱਲਣਾ ਹੈ, ਠੀਕ ਹੈ? ਮੈਂ ਕੋਈ ਨਹੀਂ ਤਮਾਸ਼ਾ ਬਣਾਉਂਦੀ, ਮੇਰੇ ਤਾਂ ਪਿਓ ਦੀ ਤੌਬਾ ਹੈ। ਨਾ ਅੱਬੇ ਨੂੰ ਮਹਿਸੂਸ ਹੋਵੇ ਤੇ ਨਾ ਅੰਮੀ ਨੂੰ ਮਹਿਸੂਸ ਹੋਵੇ ਤੇ ਹੱਥ ਹੀ ਛੇਕ ਕੇ ਰੱਖਣਾ ਹੈ, ਉਹਨੂੰ ਪਤਾ ਲੱਗ ਜਾਵੇ ਬਈ ਹੁਣ ਗੱਲ ਇੱਥੇ ਹੋਰ ਹੋ ਗਈ ਹੋਈ ਹੈ। ਅੱਛਾ ਠੀਕ ਹੈ, ਤੂੰ ਆਪਣੀ ਮਾਂ ਨਾਲ ਗੱਲ ਕਰੀ ਬਈ ਸਾਡਾ ਇਹ ਜਿਹੜਾ ਘਰ ਵਾਸਤੇ ਰਾਸ਼ਨ ਆਉਂਦਾ ਹੈ ਨਾ ਉਹਦੇ ਚੋਂ ਨੱਚਾ ਕੇ ਦਿੱਤਾ ਉਹ ਮੈਂ ਕਰੇ। ਬੜਾ ਸੋਹਣੇ ਤਰੀਕੇ ਨਾਲ ਕਰ ਸੰਗਿਆ, ਤੂੰ ਹੋਰ ਬਾਜਾ। ਚਲ ਠੀਕ ਹੈ। ਕਿਦੇ ਉਛੜੂ ਹੈ ਮੈਂ ਛੋਰ ਸੱਦੇ ਮੁੱਦੇ ਜਾਊਂਗਾ। ਤੇ ਘਰ ਦੇ ਕਿਦੇ ਹੀ ਘਰ ਦੇ ਪੇਕਿਆਂ ਤੇ ਗਈ ਏ। ਕੁਝ ਵੇਖੋ ਡੂਰਾ ਗਤ ਲਈ ਨੇ ਤੇ ਕਿਹੜੇ ਰਾਹ ਪੇਕਾਂ ਨੂੰ ਮਿਲਣ ਦਾ ਰਾਹ ਹੋ ਗਏ? ਉਹ ਮੇਰੇ ਪੁੱਤਰਾ ਪੱਥਰ ਉਤਾਂ ਤਾਈ ਬਾਰੇ ਜਦੋਂ ਅਸਾ ਡੋਲ ਪੈ ਕੱਖਾਂ ਤੂੰ ਵੀ ਹੌਲੇ। ਓ ਅੱਲਾ ਦੇ ਬੰਦਾ ਵੱਡਾ ਬੰਦਾ ਇਹ ਗੱਲ ਨਾ ਕੀਤੀ ਕਰ, ਕਦੇ ਦੀਆਂ ਮਾਂ ਪਿਓ ਤੋਂ ਜੁਦਾ ਨਹੀਂ ਹੁੰਦੀਆਂ ਤੇ ਉਹਨ ਇਹਨੇ ਬੇ ਭਲਾ ਉਹਨੇ ਅੱਲਾ ਪਾਕ ਸੁੱਖ ਦੇਨੇ ਸਾਵਰੇ ਮੇਰੇ ਚੰਗੇ ਨੂੰ। ਜੇ ਤਾਈ ਚੰਗੇ ਨੂੰ ਉਸ ਖੁਲਿਆ ਜੇ ਸੜੋਨਾ ਕਿਆ ਘਰੇ ਬੈਠੇ ਕਰੋ ਤਾਂ ਘਰੇ ਰਹਿ ਕਰੋ। ਓਏ ਉਹ ਇੰਜ ਆਖ ਵੀ ਨਹੀਂ ਸਕਦੇ, ਰਾਸ਼ਨ ਪਾਣੀ ਵੀ ਉਹ ਮਹੀਨੇ ਦਾ ਦਿੰਦੇ ਨੇ ਉਸ ਨੂੰ ਤੇ ਉਹ ਲੈ ਆਉਂਦੀ ਏ। काम धंधा तो मोड़ अब्बा मैथू कोई नहीं होंदा तो तैनू आप नु पता है नफीस जिहा बंदा ते बढ़िया मौत पौंदी पई अगा तो एवें ही तो रहना है। तो कोई अल्लाह माफी देवे हुन तू मैनू ए दस सौ मिनट जदों कोई अल्लाह पाक खैर कीती तो मुड़ स्वीकार लिसा करके खा करके हलाल दिखा इंज ना आराम दिखा। मेरी गाल सुन, मेरे पोत्र नु कपड़े जुतियां घर दे सौदे सूत्र पैसे आती केरो देंदे नो ते मैं काम करके करना की है। कोई बंदे दा अपना भी ना हुंदा है, अपने पैरां ते खलोना चाहिदा, किसे दी थेड़ नहीं लानी चाहिदी। अल्लाह कोलू ओदे दरवाजे च मंगना चाहिदा बे अल्लाह तू अपने दरवाजे च दे तो करके खादा करो।
ਦਾ ਹੱਥ ਧੋ ਕੇ ਤੂੰ ਮਗਰ ਲੱਗ ਗਿਆ ਬੈ ਜਾਏ ਕਿ ਮੈਂ ਜਾ ਕੰਮ ਤੇ ਤੂੰ ਮੈਨੂੰ ਇਹ ਦੱਸ ਬਈ ਘਰ ਦਾ ਸਰਕਸ ਨਹੀਂ ਪਤਾ ਪਿਆ ਜ਼ਰੂਰ ਕੰਮ ਕਰਨਾ ਤੇ ਮੈਥੋਂ ਕੰਮ ਹੁੰਦਾ ਹੀ ਕੋਈ ਨੂੰ ਮੈਂ ਕਰਨਾ ਹੀ ਕੋਈ ਨੂੰ ਇਹੋ ਹੱਥ ਰਹਿ ਨੇ ਤੁਸੀਂ ਮੈਨੂੰ ਵੀ ਭੁੱਖਿਆ ਮਾਰਨਾ ਖੀਰ ਮੈਂ ਕਰਨਾ ਤੇ ਤੁਸੀਂ ਬਹਿ ਕੇ ਖਾਣਾ ਮੈਨੂੰ ਤੇ ਲੱਗਦਾ ਪਿਆ। ਅੱਲਾ ਇਹ ਅਜੇ ਤੇ ਭੁੱਖਾ ਪੇ ਮਰਦਾ ਵਿੱਚੋਂ ਸ਼ਰੀਕਾਂ ਦੇ ਵਿੱਚ ਇਹੋ ਗੱਲ ਕਰਨ ਦੋਸੇ ਬਈ ਮੈਂ ਭੁੱਖਾ ਪੇ ਮਰਦਾ ਪੁੱਤ ਕਮਾਈਂਦਾ ਕੋਈ ਨਹੀਂ ਜਿੱਥੇ ਜਾਂਦਾ ਪੋਤਰ ਦੀ ਨੀ ਕੋਈ ਕੀਤੀ ਵਧਾਉਣਾ ਪੋਤਰ ਦੀ ਨੀ ਕੋਈ ਕੀਤੀ ਵਧਾਉਣਾ ਚੰਗਾ ਲਾ ਇਹ ਦੱਸੋ ਕਿਸੇ ਤੈਨੂੰ ਆਖਿਆ ਵੀ ਤੇਰਾ ਪਿਓ ਆ ਗੱਲ ਕਰ ਗਿਆ ਜਿਹੜਾ ਸੀਨਾ ਸੁੱਕਾ ਮੈਂ ਲੱਸੀ ਤੇ ਨਹੀਂ ਚੰਗਾ ਕਰਨ ਦਾ ਤੇ ਹੋਰ ਕਿਉਂ ਤੇਰੀ ਵਾਸਤੇ ਨਿਉਂਜਾ ਸਾ ਟੋਕ ਕੇ ਰੱਖਣੇ ਬਈ ਇੱਕ ਟਾਈਮ ਲੱਸੀ ਨਾ ਵੀ ਸੁਰਖ ਲਵਾਂ ਤੇ ਮੈਂ ਕਦੀ ਕਿਸੇ ਨੂੰ ਬਾਹਰ ਦੱਸਿਆ ਮੈਂ ਲੱਸੀ ਨਾ ਖਾ ਕੇ ਆਇਆ ਤੇ ਮੋੜ ਫਰੋਕ ਤੋਂ ਸ਼ੋਦੀ ਕਾਇ ਨਹੀਂ ਕਰਨ ਦੀ ਉਦੋਂ ਲੈ ਆਵੇ ਤੇ ਤੈਨੂੰ ਹੀ ਖਵਾਈਂਦੀ ਹੈ ਮੈਨੂੰ ਹੀ ਖਵਾਈਂਦੀ ਹੈ ਪੋਤਰ ਦੀ ਖਿਦਮਤ ਕਰਨ ਦੀ ਇਹੋ ਜਿਹਾ ਪੋਤਰ ਵੇਖ ਸ਼ਹਜ਼ਾਦਾ ਬਣਾ ਕੇ ਰੱਖੀ ਵਧੀਏ ਉਹਦੇ ਵੀ ਨਾ ਬਾਹਰ ਹੌਲੇ ਕਰ ਤੇ ਆਪਣੇ ਵੀ ਨਾ ਬਾਹਰ ਹੌਲੇ ਕਰ ਤੇ ਮੇਰੇ ਵੀ ਨਾ ਬਾਹਰ ਹੌਲੇ ਕਰ ਕੰਮ ਕਰ ਕੇ ਖਾ ਮੈਂ ਤਾਂ ਜਾਣਦਾ ਉਹਨਾਂ ਦੇ ਨਾਲ ਤੇਰੇ ਢੇਰ ਪੇ ਬਾਹਰ ਆਉਲੇ ਹੁੰਦੇ ਬਈ ਉਹ ਦਿੰਦੇ ਉਹ ਪੈਨ ਕਾਵੇਰ ਤੈਨੂੰ ਲੱਗਦੀ ਰਹਿੰਦੀ ਏ ਪਤਾ ਨਹੀਂ ਜਦੋਂ ਵੀ ਬੈਠਾ ਹੀ ਆਈ ਗੱਲ ਕੀਤੀ ਰੱਖਣਾ ਉਹ ਬਾਹਰ ਆਉਲੇ ਪਾਉਂਦੇ ਨਹੀਂ ਬਾਹਰ ਹੌਲੇ ਇਤਨੀਆਂ ਉਹ ਨਹੀਂ ਕਰਨ ਦੀ ਇਤਨੀਆਂ ਤੂੰ ਕੀਤੀ ਖਲਾ ਓਏ ਹਰਾਮ ਦਾ ਨਾ ਗਿਣੀ ਤੂੰ ਮੇਰਾ ਸਦੀ ਮੈਂ ਤਿਆਂ ਦਾ ਹੀ ਹਾਂ ਤੇ ਤਿਆਂ ਦਾ ਵੀ ਰਾਸਾਂ ਕੋਈ ਨਹੀਂ ਕੁਝ ਮੱਕਦਾ ਕਿਸੇ ਦਾ ਹੀ ਨਹੀਂ ਬਣਦਾ ਹੁਣ ਇਹ ਦੱਸੋ ਜੋ ਕੰਮ ਨਾ ਕਰੇ ਤੇ ਉਹਨਾਂ ਦੇ ਕੋਲੋਂ ਖਾਵੇਂ ਤੇ ਉਹਨਾਂ ਵੀ ਤਾਂ ਆਖਣਾ ਹੈ ਨਾ ਇਹ ਯੂਸਫ ਦਾ ਪੋਤਰੇ ਐਵੇਂ ਹੀ ਕਰੇ ਨਾ ਮੇਰੇ ਸਿਰ ਨੂੰ ਪੀੜ ਚਾੜ ਵੇਲੇ ਕਾ ਜਾਂਦਾ ਜਨਾਬ ਦਮੀ ਨਾਲ ਸਾਜਰੇ ਕੰਮ ਕਰ ਅੱਗੇ ਹੁਣ ਤੇ ਕਰ ਕੰਮ ਤੂੰ ਜੋ ਕਰ ਚੱਕਾ ਉੱਠਦਾ ਲੰਨਾ ਤੇ ਅਜੇ ਤਾਈ ਬੜੇ ਕੁਝ ਨੂੰ ਪੈ ਪੰਦਾ ਆ ਕੁੱਤੇ ਬੇ ਘਰਾ ਤਾਂ ਕਰਕੇ ਖਾ ਲਾ ਕਿਉਂ ਮੇਰੀਆਂ ਬੁੱਢੀਆਂ ਅੜੀਆਂ ਚ ਦੋ ਕੱਢੂ ਹੈ ਇੱਥੇ ਮੈਥੇ ਕੋ ਲਾਣਾ ਹੀ ਅਜੇ ਮਰ ਗਿਆ ਇਹਨੂੰ ਸਮਝਾ ਕੇ ਸੁਝੇ ਬੰਦਾ ਬਣ ਜਾਵੇ ਤੇ ਮੇਰਾ ਕੰਨ ਚ ਵੱਡਿਆ ਹੈ ਨਹੀਂ ਥੋੜਾ ਜਿਹਾ ਸਹਿਰੀ ਚ ਵੇਖ ਮੋੜ ਕੀ ਕੀਤਾ ਹੀ ਹਲਾ ਬਾਹਰ ਆ ਤੂੰ ਮੈਨੂੰ ਇਹ ਦੱਸੋ ਤੈਨੂੰ ਸ਼ਰਮ ਤੇ ਆ ਨਹੀਂ ਆਉਂਦਾ ਇੱਡਾ ਅਥਰਾ ਤੂੰ ਕੀ ਹੋਇਆ ਬਰਜਾਈ ਜਾ ਕੇ ਵੇਖੋ ਸਾਰੀਆਂ ਮਰਚਾਂ ਵਾਲਾ ਬਾਕਸ ਥੱਲੇ ਚਾ ਕੇ ਮਾਰਿਆ ਇਸੂ ਤੇ ਜਗ ਵੀ ਚਾ ਕੇ ਥੱਲੇ ਵਗਾਇਆ ਇਸੂ ਇਹਨੂੰ ਕੀ ਤੂੰ ਸਮਝਾਈਂਦੀ ਕੋਈ ਨੂੰ ਤੈਨੂੰ ਪਤਾ ਕੋਈ ਨਹੀਂ ਲੱਗਦਾ ਤਮੀਜ਼ ਨਾਲ ਬਹਿ ਜਾਵੇਂ ਹਲਾ ਨਾਜ਼ੀਆ ਬੱਚਾ ਜੇ ਕੋਈ ਅੰਮੀ ਸਾਰੇ ਮਿਸਾਲੇ ਵੀ ਵਿਟੀ ਗਏ ਤੇ ਬਾਕੀ ਆਸਿਆ ਵੀ ਚਾ ਕੇ ਤੋਂ ਮਾਰੀ ਇਸੂ ਤੇ ਕੁਝ ਨਹੀਂ ਹੁੰਦਾ ਲੈ ਲਈ ਸਾ ਮਸਾਲੇ ਕੀ ਹੋ ਰਿਹਾ ਹੈ ਉਹ ਰਹਿਣਾ ਕਰੀ ਇਹ ਕੀ ਆਖਿਆ ਇਹਨੇ ਕੁਝ ਵੀ ਨਹੀਂ ਆਖਿਆ ਅੰਦਰ ਜਾ ਕੇ ਵੇਖੋ ਆਰਸ਼ਾ ਦੀ ਰੈਡੀ ਹੋਈ ਪਈ ਹੈ ਬੱਚਾ ਜੋ ਹੈ ਲੱਜ ਬੱਚੇ ਆਈ ਦੇ ਹੁੰਦੇ ਮੇਰਾ ਪੁੱਤ ਜ਼ਾਨ ਕਰਦਾ ਹੈ ਓਏ ਹੋਏ ਕੀ ਹੋਇਆ ਕਿਉਂ ਖਪਦੇ ਪਿਆ ਬਾਲ ਨਿੱਕਾ ਜਿਹਾ ਕੋਈ ਜਾਣ ਕਰ ਬੈਠਾਣ ਬਾਹਰਾਂ ਦਾ ਕੰਮ ਅੰਦਰ ਜਾ ਕੇ ਵੇਖੋ ਸਾਰੇ ਮਿਸਾਲੇ ਵੀ ਤੁਹਾਡੇ ਬੜੇ ਸਾਹਿਬ ਵੀਟ ਛੱਡੇ ਤੇ ਜੰਗ ਤੇ ਆਰਸ਼ਾ ਕਾਪਸ਼ਾ ਪਾਸ਼ਾ ਚਾ ਕੇ ਮਾਰੀ ਸੁ ਥੱਲੇ ਓਏ ਹੋਏ ਆਰਾਮ ਕੀ ਹੌਸਲੇ ਹੈ ਨਾਲ ਨਾਜ਼ੀਆ ਇੰਜ ਤੂੰ ਉਹਦੇ ਨਾਲ ਦੁਸ਼ਮਣੀ ਰੱਖੀ ਹੋਈ ਅੰਮੀ ਹੈ ਮੇਰੀ ਦੁਸ਼ਮਣੀ ਕੋਈ ਨਹੀਂ ਮੇਰੀ ਦੁਸ਼ਮਣੀ ਕੋਈ ਨਹੀਂ ਕਿਸੇ ਨਾਲ ਵੀ ਲੇਕਿਨ ਇਸ ਤੇ ਪੈਸੇ ਲੱਗੇ ਹੋਣ ਆਰਸ਼ਾ ਤੇ ਇਹ ਅੱਲਾ ਵਾਸਤੇ ਕੋਈ ਨਹੀਂ ਅੰਦਰ ਆਰਸ਼ਾ ਮੇਰੀ ਮਾਂ ਪਈ ਇਹ ਦੱਸੇ ਨਾ ਇੱਕ ਮਿੰਟ ਗੱਲ ਸੁਣੇ ਨਾ ਇਹ ਦੱਸੇ ਨਾ ਬਈ ਇਹ ਮੈਂ ਕਮਾ ਕੇ ਲਾਇਮ ਨਾ ਜਾਂ ਹਰਾਮ ਦੀ ਅਰਸ਼ ਲਾਇਮ ਨਾ ਤੇ ਮੇਰਾ ਪੁੱਤਰ ਮੈਂ ਕਿਹੜਾ ਨਹੀਂ ਪਈ ਮੋਰ ਜਿਹੜਾ ਜ਼ਾਨ ਕੰਜਰ ਮਿਲੋ ਕੀਤੀ ਜਾਂਦਾ ਹੈ ਬਾਹਰੋਂ ਆ ਕੇ ਉਹ ਤੈਨੂੰ ਜ਼ਾਨ ਮਹਿਸੂਸ ਕੋਈ ਨਹੀਂ ਉਹ ਹੁੰਦਾ ਤੇਰੀ ਭੈਣ ਪਰ ਉਹ ਜ਼ਾਨ ਦਾ ਪੁੱਤਰੇ ਉਹ ਜ਼ਾਨ ਤੈਨੂੰ ਕੀ ਮਹਿਸੂਸ ਸੁਣਨਾ ਹੈ ਤੂੰ ਮੇਰੀ ਮਾਂ ਆਪ ਘਰੂ ਪਈ ਹੋਈ ਅਰਸ਼ ਚਾ ਕੇ ਤੇ ਬਾਹਰ ਗੱਲ ਛੜੇਂਦੀ ਹੈ ਮੋੜ ਤੇਰੇ ਤੂੰ ਭੇੜਾ ਕਰੰਦਾ ਜੀਆਂ ਦੇ ਦਿੱਤੇ ਅੱਲਾ ਦੇ ਬੰਦੇ ਅੱਲਾ ਹੋਰ ਦਿੰਦਾ ਉਹ ਦਿੰਦਾ ਹੈ ਤੇ ਮੋੜ ਕੇ ਅੱਲਾ ਮਾਫੀ ਦੇਵੇ ਆਪਣੇ ਘਰ ਦੇ ਹਾਲਾਤ ਕਿਵੇਂ ਹੁੰਦੇ ਨੇ ਬੰਦੇ ਦੇ ਉਹ ਵੇਖ ਕੇ ਤਾਂ ਕਰਨਾ ਚਾਹੀਦਾ ਕੀ ਹਾਲਾਤ ਤੇਰੇ ਨੂੰ ਹੋ ਨਹੀਂ ਗਿਆ ਇਸ ਵਾਸਤੇ ਪਰਨਾਈ ਆਏ ਪਿੱਛੂ ਸਾਰੇ ਖਰਚੇ ਵੀ ਤੁਸੀਂ ਗਲਨੇ ਇੰਤਜ਼ਾਰ ਤੇ ਕਦੀ ਕਦੀ ਸਦੀ ਆਉਂਦੀ ਹੈ ਨਾ ਆਵੇ ਮਾਂ ਮੁੱਢੂ ਵੀ ਨਾ ਆਵੇ ਨਾ ਆ ਈਦ ਬਕਰੀਦ ਜਾਂ ਦੋਖ ਸੋਖ ਤੇ ਆਈ ਕਰੇ ਅੱਗੇ ਪਿੱਛੇ ਇੱਥੇ ਆਵਣ ਦਾ ਹੁੰਦਾ ਕੋਈ ਤੋਕ ਨਹੀਂ ਬਣਦਾ ਕਿਹੜੀ ਗੱਲੋਂ ਉਹ ਕਿਹੜੀ ਕੀ ਹੈ ਗੱਲੋਂ? ਉਹਦਾ ਕੰਮ ਹੈ ਇੱਥੇ ਆਵਣਾ ਅਸੀਂ ਸਿਰ ਲਾ ਜਾਂਦੇ ਆ ਮੋੜ ਕੇ ਦਫਾ ਹੋ ਜਾਂਦੇ ਹੋ ਜਾ ਤੂੰ ਜਿਹੜਾ ਤੂੰ ਖੁਸ਼ ਹੋ ਅੱਬਾ ਜਾ ਤੂੰ ਤਾਂ ਮੇਰੇ ਨਾਲ ਬੜੀ ਸੂਈ ਪੈਂਦਾ ਹੈ ਤੇ ਇੰਨੇ ਸੂਈ ਮੈਂ ਆਖਿਆ, ਪੈਂਦਾ। ਅੰਦਰ ਜਾ ਕੇ ਵੇਖ ਤਾਂ ਸਹੀ ਆ ਇਹ ਸਲਦਾ ਚੋਰ ਆਇਆ ਨਾ ਕਦੀ ਮੇਰੇ ਫੋਨ ਨੂੰ ਚਾਰਜਿੰਗ ਤੋਂ ਲਾ ਕੇ ਇੱਧਰ ਸਾੜ ਛੜਿੰਦਾ ਕਦੀ ਫੋਨ ਦੇ ਫੰਕਸ਼ਨ ਦਾ ਪਿੱਛਾ ਹੋਏ ਪਿਆ ਤੇ ਹੁੰਦਾ ਤੁਸੀਂ ਉਤੇਰੇ ਚਲਾਇਆ ਕਰੋ ਬਾਲਾਂ ਦਾ ਕੰਮ ਕਿਹੜਾ ਹੁਣ ਹੁੰਦਾ ਇਸ ਦੇ ਮਗਰ ਅਸੀਂ ਤੂੰ ਚੱਲ ਜਾਵੀਏ ਨਿਕਲ ਜਾਵੀਏ ਇਹ ਮੁਸੀਬਤ ਇੱਕ ਨਾ ਆਵੇ ਤਾਂ ਨਾ ਗੁਜ਼ਾਰਾ ਹੁੰਦਾ ਅੱਛਾ ਠੀਕ ਹੈ ਨਹੀਂ ਤੇਰੇ ਬੂਏ ਤੇ ਅਸੀਂ ਜਿੰਦੇ ਬੈਠੇ ਆ ਜਿੱਤਨ ਦੇ ਅਸੀਂ ਬੈਠੇ ਆ ਮੁੜ ਇਹਨਾਂ ਇਸਤਾਵਣਾ ਤੁਸੀਂ ਅਗਾ ਜਾ ਕੇ ਮੇਲੇ ਆਇਆ ਕਰੋ ਡੇਰ ਪੀਰਮੀ ਹੁੰਦੇ ਹੋ ਜਦੋਂ ਅਸੀਂ ਮਾਰ ਆ ਕੇ ਮੇਰੀ ਮਾਂ ਮੇਰੀ ਗੱਲ ਸੁਣ ਲਾ ਹਲਾ ਸੁਣਾ ਮੈਂ ਬਹੁਤ ਔਖੇ ਹੋ ਕੇ ਕਮਾਈਨਾ ਠੀਕ ਹੈ ਨਾ ਹਲਾ। ਆਈ ਤੂੰ ਬਾਅਦ ਐ ਤੂੰ ਮਾਚਸ ਦੀ ਤਿੱਲੀ ਵੀ ਬਾਹਰ ਗਈ ਨਾ ਤਾਂ ਮੈਂ ਤੂੰ ਬੈੜਾ ਕੋਈ ਨਾ ਸੀ ਮੋੜ ਆਪ ਕਮਾ ਕੇ ਤੇ ਇੱਥੇ ਘਰ ਚਲਾਵਣਾ ਹੀ ਨੇ ਸਮਝ ਆਈ ਚਲੋ ਠੀਕ ਇਓ ਆ ਵੇਖ ਆਖਰੀ ਗੱਲ ਦੀ ਇਓ ਹੈ
ਮੁੜ ਆਪ ਕਮਾਵਣਾ ਨੇ ਹੁਣ ਸੁਣ ਲਈਏ। ਜਿਹੜਾ ਹੁਣ ਤੈਨੂੰ ਐਡਾ ਵੱਡਾ ਕੀਤਾ, ਐਡਾ ਗਲੂਰੇ ਜਿਹੜਾ ਔਰ ਰੁੱਸੀ ਗੁਲਾਰਾ ਐਡਾ ਇੱਕ ਤੋਂ ਆਉਂ ਤੇ ਤੈਨੂੰ ਮੈਂ ਪਾਲ ਕੇ ਆਂਦਾ ਐਡਾ ਕੁੱਤੇ ਦਾ ਬੱਚਾ ਹੁੰਦਾ ਹੈ। ਲਾ ਸੁਣ ਲਾ, ਵੇਖੇ ਨਾ ਦੋਵੇਂ ਸਮਾਣੀ ਮਰਦ ਹਿੱਕਾ ਰਹੇ ਬਸ ਸਿਰਫ ਸਨਾ ਇਤਬੂ ਤੇ ਨਾ ਆਵੇ तो ये चांदन भी ये आवे ही नहीं ना दीती नहीं हो। मुझे दस साढ़े बुए ती अमदी है कोई इन्हां नु केड़ी याद नाल दुश्मनी भी क्यों सड़दे न है और उसके हम छत ते नहीं भाग गई ओ गरीब नहीं आ जाती है ता जावे ना उता ए जड़ा छोर बहु इसमें जलील ते तंग कितो ਤੂੰ ਕਾਵੜ ਨਾ ਕਰੀ ਮੈਂ ਉਹਨਾਂ ए की मेरे पुत्र लेके उत्ते आ गई ਤੇ ਹੋਰ ਅੱਬੂ ਹੋਰ ਮੈਂ ਕੀ ਕਰਾਂ ਮੂੰਹ तू वेख्या कर कुत्ते नुकसान थोड़े किते कर ਅੱਬੂ ਕਹਿੰਦਾ ਵੀ ਮੈਂ ਜਾਣ ਕੇ ਅੰਮੀ ਕੋਈ ਨਹੀਂ ਢਾਇਆ ਰੱਬ ਤੋਂ ਢਾਇਆ ਗਿਆ ਏ ਤੇ ਬਰਜਾਈ ਕਿਹੜੀ ਕਾਰ ਛੱਡੀ ਏ ਤੇ ਅੱਬੂ ਨਾਲੇ ਤੂੰ ਹੀ ਕਹਿ ਲੈ ਕਿ ਮੈਂ ਤਿਆਰੀ ਕਰਦੀ ਆ ਤੇ ਤੁਸੀਂ ਮੈਨੂੰ ਘਰ ਛੱਡ ਆਵੋ मेरा पुत्रो बिरा तेरा चंगा है ਜਿਹੜੀਆਂ ਸਵਾਣੀਆਂ ਹੁੰਦੀਆਂ ਨੇ ਨਾ ਉਹ ਮੇਰੇ ਪੁੱਤਰ ਪੱਟੀ ਰੱਖਦੀਆਂ ਤੂੰ ਹੁਣ ਇਹ ਕਰ ਵੀ ਠੀਕ ਤੂੰ ਵਗ ਜਾ ਮੈਂ ਤੈਨੂੰ ਆਪ ਪੜਾ ਮਨਾ ਤੇਰੇ ਨਾਲ ਜਾਣਾ ਮੈਂ ਤੈਨੂੰ ਛੱਡ ਕੇ ਮਨਾ ਹਾਂ ਠੀਕ ਹੈ ਅੱਬੂ ਮੈਂ ਤਿਆਰੀ ਕਰਦੀ ਆ ਤੇ ਤੁਸੀਂ ਮੈਨੂੰ ਛੱਡ ਆਵੋ ਚਲੋ ਠੀਕ ਥੱਲੇ ਆ ਚਲ ਆ जाऊं मैं ਆ ਜਾਓ ਜਾऊँ ਆ ਮਲੰਗੀ ਫੋਨ ਕੀਤਾ ਅਭੀ ਰੋਟੀ ਵਾਸਤੇ ਖਿਆਈ ਹੁੰਦੀ ਤੇ ਇਸ ਵਜ੍ਹਾ ਤੋਂ ਮੈਂ ਮੁੜ ਚੱਲਦੀ ਹਾਂ तो मेरा पुत्र रह में आओ 4 दिन मोड़ काम ਠੀਕ ਹੈ ਜਾਵਣ ਦੇ ਆ ਜਾ अपनी मोड़ में चक्कर ले सा ਬਣਿਆ ਸਨਾ ਜਾਂਦੀ ਪਈ ਹੈ हाँ भाई मैं जाऊंगा ਰਾਹ ਪਮਣਾ ਯੂ ਦਿਹਾੜੀ ਖਾਨ ਕੋਈ ਨਾ ਕੋਈ ਹਾਂਜੀ नहीं ਦਿਹਾੜੀ ਅੱਧੀ ਰਾਹ ਪਮਦੀ ਮੋੜ ਨਹੀਂ ਅੱਲਾ ਦੇ ਬੰਦੇ ਮੋੜ ਗਿਆ ਤੁਸੀਂ ਨਿਕਲ ਘਰੂ ਜਾਵਣ ਆਈ ਤਾਂ ਔਰ ਆ ਚੋਰੇ ठीक है भाई बजाय चलो ठीक है मेरा पुत्र जा चलो। वास लेन दे ਖੈਰ ਹੋਵੇ ਇਨਸ਼ਾਅੱਲਾ ਆਪਣੇ ਘਰ ਜਾਸੀ ਹੈ ਪਰ ਉਹ ਦੁੱਖ ਸੁੱਖ ਦੇ ਟਾਈਮ ਤੇ ਸਨਾ ਚਲੋ ਚੱਕਰ ਲਾ ਲਿਆ ਕਰ बैक ਉਹ ਨਾ ਲੈਸੀ ਚੁੱਪ ਕਰ ਚੱਲ ਚੋਰੇ ਦੁੱਖ ਸੁੱਖ ਦੇ ਚੱਕਰ ਲਾ ਉਫ ਮਾਏ ਦੀ ਮਾਂ ਮਰ ਗਈ ਜਿੰਦ ਛੁੱਟੀ ਬਲਾਂ ਕੋਲੋਂ हल्ला हाँ, वेंदी वो पई तो है। होगी बला ਹੁਣ ਤਾਂ ਮੈਂ ਛੇਰ ਦਾ ਬੈਗ ਕੋਈ ਨਾ ਚੈੱਕ ਕੀਤਾ ਮੈਨੂੰ ਤਸੱਲੀ ਹੈ ਕਿ ਹੁਣ ਮੇਰੀ ਮਾਂ ਕਾਸ਼ਾ ਨਾ ਦਿੱਤੀ ਉਸੇ मेरा पोतरा मिन्नू कोई नहीं लौट तेरे घरों काशे चाह के उन देवां दी ਤੇ ठीक है ਇਹੋ ਜੀ ना ਕਾ ਕੀਤੀ ਆਈ ਤੇ ਮੈਂ ਉਹਦੀ ਤਲਾਸ਼ੀ ਵੀ ਕਾਇ ਨੂੰ ਲੈਣ ਤੋਂ ਬੁਲਾਵਣਾ ਜਿਹੜਾ ਨਾ हां ਹਾਂ ते या तो साढ़े भैन थोड़े बुआ ते आवे कोई ना बीवी आवे ते जा तुसी आओ बस ਹਾਲਾ ਮੇਰੀ ਗੱਲ ਸੁਣੋ ਉਹ ਛੋਰ ਨੂੰ ਤਾਂ ਦਰਾ ਸੀ ਤੂੰ ਲੈ ਆਵੇਂ ਆਓ ਸੱਗੇ ਫੋਨ ਕੀਤਾ ਮੈਨੂੰ ਬੋਲ ਗਿਆ ਬਈ ਜਿਹੜਾ ਹੈ ਹਾਲਾ ਮੈਂ ਜਾਣਦਾ ਆ ਹਾਂ ਉਹਨੂੰ ਲਈ ਆਓ ਜਾ ਕੇ हुन ठंड पै गई है ਕਿਹੜੀ ਸ਼ਾਇਦ ਦੀ ਛੱਡ आ जेड़ा रोला पाया है ये क्यों आई है अंजे हैं ਇੱਥੇ ਤੇਰੀ ਕਮਾਈ ਕੋਈ ਨਹੀਂ ਨਾ ਤੇਰੇ ਘਰ ਵਾਲੇ ਦੀ ਕਮਾਈ ਹੈ ਠੀਕ ਹੈ। ਸਮਝ ਆਈ ਨਾ सही हो ਉਹ ਦੋਵੇਂ ਵੀਰਾ ਬਹੁ ਔਖਾ ਹੋ ਕੇ ਕਮਾ ਕੇ ਲੈ ਕੇ ਆਉਂਦੇ ਨੇ ਕਿ ਉਹ ਕੋਈ ਤੇਰੀ ਧੀ ਵਾਸਤੇ ਨਹੀਂ ਕਮਾਉਂਦੇ अब ਠੀਕ ਹੈ ਨਾ पोत्र मेरे नो बाद है तेरा घर वाला बने ਤੇਰੇ ਪੁੱਤਰ ਤੇਰੀ ਧੀ ਨੂੰ ਨਾ ਕਾਸ਼ਾ ਦੇਵਣ ਤੇ ਇਹਦੇ ਵਿੱਚ ਮੇਰਾ ਕਿਹੜਾ ਕਸੂਰ ਹੈ ਮੇਰੀ ਕਿਹੜੀ ਗਲਤੀ ਹੈ सही हो गया ओ परजाई भी ननान नु कढा के रही है ना ਤੇ ਆਪਣੇ ओ यार गड्डी आई ना ਤੇ ਆਪਣੇ ਘਰ ਰਵੇ ਨਾ ਆਪਣੇ ਘਰ ਇੱਥੇ ਰਵੇ। ਕਿਉਂ ਸਾਡੇ ਸਿਰ ਤੇ ਚੜ ਕੇ ਬੈਠੀ ਹੋਈ ਏ ਅਸੀਂ ਤੇ ਜਦ ਤੱਕ बैठे हैं उन्हें ते आवा ਹਾਂ ਤੇ ਮੁੜ ਵੱਖਰੇ ਹੋ ਜਾਓ ठीक हो गया आ ਜਾਂਦਾ तेरा सारा मैं ਤੇ आपको आख ਵੱਖਰੇ ਹੋ ਜਾਓ ਨਾ ਉਹਦੇ ਹੀ ਸਦਾਈ ਰੱਖਿਆ ਤੇ ਤੂੰ ਚਾਹ ਕੇ ਦਿੱਤੀ ਚਲੋ ਰੋਟੀ। ਠੀਕ। ਤੁਸੀਂ ਬੋਲ ਅੱਗੇ ਸਾਡੇ ਪੇਟੇ ਪਏ ਹੋਏ ਹੋ ਉਤੋਂ ਉਹ ਵੀ ਆ ਕੇ ਸਾਡੇ ਪੇਟੇ ਪੈ ਜਾਂਦੀ ਏ ਅਸੀਂ ਕੀ ਮਰ ਜਾਵੀਏ चलो ठीक है आ ਜਾਂਦਾ तेरा सारा भी ਤੇ ਤੇਰਾ ਘਰ ਤੂੰ वाला ਮੈਨੂੰ भी ਇਹ ਦੱਸੋ ਬਈ ਨੁਕਸਾਨ ਤੈਨੂੰ ਕੋਈ ਨਹੀਂ ਨਜ਼ਰ ਆਉਂਦਾ ਜਿਹੜਾ ਉਹਦਾ ਕੀ ਪੁੱਤਰ ਹੋ ਕਰਦਾ ਗਿਆ ਹੈ ਜਦੋਂ ਤੇਰਾ ਪੁੱਤਰ ਕਰਦਾ ਰਿਹਾ ਨੁਕਸਾਨ ਉਹਦਾ ਮੇਰਾ ਨਾ ਕਦੀ ਪੁੱਤ- ਬੋਲੀਆਂ ਮੂੰਹ ਪਹਿਲੀ ਗੱਲ ਤਾਂ ਇਹ ਹੈ ਵੀ ਮੇਰੇ ਪੁੱਤਰ ਦੀ ਗੱਲ ਨਹੀਂ ਕਰਨੀ ਹਾਂ, ਸਮਝ ਆਈ ਨਾ ਸਹੀ ਉਹ ਗੱਲ ਤੇਰੇ ਏ। ਪੁੱਤਰ ਦਾ ਪੋਤਰੇ ਠੀਕ ਹੈ ਨਾ ਦੂਸਰਾ ਮੈਂ ਪਿੱਛੂ ਕੋਈ ਨਾ ਮੁ ਲੈ ਕੇ ਆਈ ਸਮਝ ਆਈ ਨਾ ਪਿੱਛੂ ਕੋਈ ਨਾ ਉਹ ਮੇਰੀ ਧੀ ਦਾ ਪੋਤਰਾ ਹੈ ਠੀਕ ਹੈ ਨਾ ਤੇ ਐਸੇ ਵਜ੍ਹਾ ਤੋਂ ਆਂਦੀ ਬਿਨਾ ਅਲੱਗ ਹੋ ਜਾਓ ਜਦੋਂ ਜੋ ਨਹੀਂ ਚੰਗਾ ਲੱਗਣਾ ਤੇ ਮੈਨੂੰ ਤੇਰਾ ਪੁੱਤਰ ਕੋਈ ਨੂੰ ਚੰਗਾ ਲੱਗਣਾ ਸੁਭਾਨ ਅੱਲਾਹ ਹਾਂ। ਤੇ ਤੇਰੇ ਚੰਗੇ ਨਾ ਲੱਗਣ ਨਾਲ ਮੈਂ ਆਪਣੇ ਪੁੱਤਰ ਨੂੰ ਗੋਲੀ ਮਾਰ ਛੱਡਣੀ ਹੈ ਠੀਕ ਹੈ ਖਲੋ ਨਾ ਹੁਣ ਅਸੀਂ ਤਬਾਦੀ ਨਹੀਂ ਰਹੀ ਖਲੋ ਰਾ ਬਸ ਚੱਕਰ ਤੁਹਾਡੇ ਟਬਰ ਨਾਲ ਨਾ ਖਪਣਾ ਫਜ਼ੂਲ ਹੈ ਤੇ ਫਜ਼ੂਲ ਗੱਲ ਕਰਨੀ ਉਹ ਹਰਾਨ ਕੋਲ ਬਾਹਰ ਜਾ ਕੇ ਨਹੀਂ, ਵਗ ਨਹੀਂ ਪਰ ਗਈ। ਹਰਾਨ ਕੋਲ ਜਾ ਕੇ ਬਸ ਸਾਈ ਜਾ ਅੰਦਰ ਜਾ ਸਾਹ ਉਹ ਸਾਖਿਆ ਹੈ ਜੇ ਸਾਹਮਣੇ ਤੁਸੀਂ ਵੱਖਰਿਆ ਹੋ ਜਾਵੋ ਸੁਣ ਲਾ ਹੁਣ ਉਸੇ ਮਰਜ਼ੀਆਂ ਨਾਲ ਕਰ ਗਈ ਇਹ ਮਾਂ ਕੋਲ ਕੀਤਾ ਹੈ ਦੇਖੋ ਜਿਨੇ ਪੇਕਾ ਕੋਲ ਗਈ अस्सलाम वालेकुम वालेकुम अस्सलाम बिस्मिल्लाह आ गए हो अली खान और मलंगी की हाल है ठीक ठाक अल्लाह दा एहसान तभी तसे तक ਹੋਰ ਕੰਜਰਾ ਉਧਰ ਹੀ ਕੋਈ ਨੂੰ ਤੇ
ਅੱਲੇ ਕਾਂ ਸੁਣੋ ਸੁਣਾ ਸੁਣਾ ਠੀਕ ਤੁਸੀਂ ਸੁਣਾਓ ਠੀਕ ਹੋ ਇਹ ਮਹਿੰਦਾ ਸੋਬੇ 4-5 ਦੁਆਰਾ ਤੋਂ ਤਾਂ ਰਾਣਾ ਆਏ ਤੇ 77 ਆ ਗਈ ਐਵੇਂ ਮੁੜ ਮੈਂ ਆ ਗਈ ਆ ਰਾਣਾ ਤਾਂ ਹਾਈ ਤੇ ਮੈਂ ਆਖਿਆ ਵੀ ਰੋਟੀ ਦੀ ਤੁਹਾਨੂੰ ਖਿਆਈ ਹੋਸੀ ਇਸ ਵਜ੍ਹਾ ਤੋਂ ਮੈਂ ਮੁੜ ਜਲਦੀ ਆ ਗਈ ਆ ਤੇ ਕੋ ਖਰਚਾ ਖੁਰਚਾ ਨਹੀਂ ਖੈਰ ਤਾਂ ਹੈ ਤੈਨੂੰ ਤੇ ਮੈਂ ਖਰਚੇ ਲੈਣ ਗਈ ਆ ਮੋ ਤੇ ਐਵੇਂ ਆ ਗਈ ਮਲੰਗੀ ਖੁਦਾ ਦਾ ਨਾ ਦਿਮਾਗ ਨਾ ਖਰਾਬ ਕਰ ਅੱਗੇ ਤਬੀਅਤ ਖਰਾਬ ਹੋਈ ਖਲੋਤੀ ਮਜ਼ੀਦ ਨਾ ਹੋਰ ਕਰ ਉੱਥੇ ਮੇਰੇ ਕੋਲ ਖਰਚੇ ਲਈ ਬੈਠੇ ਆਨ ਵੀ ਜਿਹੜੇ ਮੈਂ ਤੈਨੂੰ ਲਿਆ ਕੇ ਤੇ ਭੁੱਖ ਨਾਂਗ ਪੈ ਗਈ ਪੇਕੇ ਨਾ ਨਹੀਂ ਅੱਲਾ ਮਾ ਇਹ ਮਾਲੂਮ ਹੁੰਦਾ ਦੁਸ਼ਮਣਾਂ ਦੇ ਘਰ ਗਈਆਂ तो मोट जावी ते आप दिन मैं कितनी मेरी खपदा पे भाई तू आप कीता कर अबू एनु आप कोई काम धंधा आप कर लिया करे इतनियां तो जिम्मेदारियां चाहे बैठी हुन पेकियां कोल मैं पैसा मंगदी सोनी लगा मु ਤੇ ਕਿ ਭੁੱਖ ਨਾਂਗ ਪੈ ਗਈ ਨੇ ਕਿ ਥੋੜਾ ਨੇ ਕਿ ਤੈਨੂੰ ਦੇ ਛੜੇ ਤੇ ਉਲਟਾ ਅੱਲਾ ਦੇ ਰੰਗ ਘੁੰਮਣੇ ਆਨੇ ਤੇ ਉਦੋਂ ਆਈ ਤੇ ਹੋਰ ਜਨਾਬ ਐਵੇਂ ਲੱਛਣ ਕੱਢਦੀ ਆਈ ਹੁਣ ਉਹ ਨਾ ਦੇਵਣ ਤੋਂ ਸ਼ੋਦੀ ਤੋਂ ਲੜਿੰਦਾ ਹੈ ਉਹਨਾਂ ਦੇ ਗਲ ਪਾ ਜਾਵੇ ਓਏ ਸਾਰੀ ਜ਼ਿੰਦਗੀ ਸ਼ਰੀਫ ਬਣੀ ਰਾਸੀ ਅਗਲੀਆਂ ਜਾਂਦੀਆਂ ਪੇਕਾਂ ਤੇ ਅਗਲੇ ਮੂੰਹ ਮੰਗ ਕੇ ਜਨਾਬ ਕੋ ਕਦੀ ਕਾਸ਼ਾ ਚਾਲ ਦੂ ਕਪੜਾ ਚਾਲ ਆਈ ਦੂ ਜਨਾਬ ਫਰੂਟ ਦੂ ਮਾਂ ਕੋਲ ਸੌਦਾ ਲੈ ਕੇ ਅੱਗੇ ਲੈ ਕੇ ਆਉਂਦੇ ਤੋਣੇ ਤੇ ਡੇਢ ਪੀੜ ਪੈ ਗਈ ਇਹਨੂੰ ਕਿਸੇ ਮੇਰੇ ਭਰਾ ਦਾ ਜਿਸ ਲੋਕ ਕੁਆਰਾ ਹਾਈ ਉਸਲ ਮੈਨੂੰ ਕੋਈ ਨਾ ਟੈਨਸ਼ਨ ਹੁੰਦੀ ਹੁਣ ਉਹਦੀ ਸ਼ਾਦੀ ਹੋਈ ਹੋਈ ਤੇ ਅਗਲਾ ਹਿਸਾਬ ਮਲੰਗੀ ਕੋਈ ਨਹੀਂ ਅੱਲਾ ਸਿਆਣਾ ਬਣਿਆ ਕਰ ਮੈਂ ਅੱਗੇ ਸਾਰੀ ਦਿਹਾੜੀ ਕੋਈ ਤੇ ਤੇਰੇ ਮਗਰ ਹੀ ਨਹੀਂ ਔਖੀ ਹੁੰਦੀ ਤੇ ਉਹ ਰੰਨਾਂ ਨੂੰ ਖਵਾਉਣ ਜੋਗੇ ਭੈਣਾਂ ਨੂੰ ਕੋਈ ਨਹੀਂ ਖਵਾਈਂਦੇ ਆਪਣੇ ਆਲੂ ਵੇਖ ਲਾ ਕਮੀਨ ਆਪਣੇ ਆਲੂ ਵੇਖ ਲਾ ਉਹ ਸੱਚੀ ਹੈ ਗਾਂ ਸ਼ੇਰ ਤੇ ਨਾਦੀਆ ਨਹੀਂ ਕਮੀਨੇ ਬਣ ਗਏ ਹੁਣ ਤਾਂ ਦੀਵਾਰ ਨਾਲ ਇਹ ਤਾਂ ਪਰਨੀਵਾਂ ਨੇ ਚਾਥ ਐ ਮੋਟ ਗੁੱਟੀ ਖਲੇ ਨਾ ਹੁਣ ਕੀ ਇਹ ਤੇ ਜੱਟ ਬਾਣ ਦੇਣਾ ਅੰਦਰ ਵਗ ਜਾਵਾਂ ਤੇ ਹੋਰ ਨਾ ਵੇ ਤੂੰ ਐਡੀ ਮੱਸੀ ਆ ਹੱਥੇ ਤਾਂ ਔਰ ਢੰਦਾ ਪਿਆ ਖੈਰ ਤਾਂ ਹੈ ਚਾਰ ਕਮਜ਼ੋਰਾ ਕਰਕੇ ਉੱਤੇ ਆ ਗਈ ਇਹਨੂੰ ਇੱਕ ਦੇ ਤੂੰ ਲੈ ਗਿਆ ਕਿਹੜੀਆਂ ਗੱਲਾਂ ਉਹਦੇ ਫੁੱਲੀ ਹੋਏ ਤਾਂ ਨਹੀਂ ਦੋ ਉੱਤੇ ਦਿਨਾਂ ਨਾਲ ਉੱਥੇ ਕਮਜ਼ੋਰਾ ਹੋ ਗਿਆ ਤੇ ਭੁੱਖਾ ਰਹਿ ਜਿਹੜਾ ਕਿ ਤੂੰ ਸਾਨੂੰ ਲਵਾਜਣ ਖਵਾਈਂਦਾ ਹੋਰ ਕਾਸ਼ਾ ਆਂਦੀ ਐ ਕਿ ਭੁੱਖੀ ਨੰਗੀ ਹੋ ਕੇ ਲੰਦੇ ਲੂ ਆਈ ਕਾਸ਼ਾ ਨੂੰ ਮੇਰੇ ਕੋਲ ਮੇਰਾ ਨਾ ਸਿਰ ਚੱਟ ਵਾਹ ਰਨ ਵਾਹ ਮੇਰੇ ਖੰਜਾ ਰੰਨਾ ਜਾ ਤਾਂ ਰੜੀ ਕਾਟ ਕੇ ਘਰ ਆ ਗਈ ਕਿਸੇ ਨਾ ਖਾਦੇ ਦੀ ਤੋਰ ਤੂੰ ਆ ਖੜੋ ਰਹਾ ਆ ਪਿਓ ਇਹਨਾਂ ਗੱਲਾਂ ਤੋਂ ਤਾਂ ਮੈਂ ਇਸਨਾ ਗੱਲਾਂ ਤੋਂ ਮੈਂ ਕੰਜਰ ਘਰ ਨਹੀਂ ਤਾਂ ਉਸ ਨੂੰ ਮੈਂ ਕੌੜਾ ਲੱਗਦਾ ਵਦਾ ਅੱਗੇ ਤਾਂ ਨੇਤ ਡੈਡੀ ਗੁੱਥਲੇ ਲੈ ਆਂਦੇ ਤਾਂ ਹੁਣ ਪਿਆਂ ਦੀ ਉਹ ਪਰਨੀ ਗਏ ਤਾਂ ਉਹਦੇ ਮੁੱਠਾਂ ਗੁੱਟੀ ਗਈਆਂ ਨੇ ਓਏ ਬਹੁ ਨਹੀਂ ਖਾਂਦੇ ਨੋ ਆ ਮਨਸ਼ੇਰ ਤੇ ਨਾਦੀਆ ਨਹੀਂ ਕਿਸੇ ਦੇ ਮਤਲਬ ਦੇਂਦੇ ਓਏ ਉਹ ਨਹੀਂ ਖਾਂਦੇ ਓਏ ਤਾਂ ਮੂੰਹ ਪੱਕਦਾ ਏ ਮੰਗਦੀ ਨਹੀਂ ਉਹ ਨਹੀਂ ਨਾ ਕਰੇਂਦੇ ਹੁਣ ਇਹਦਾ ਹੱਕ ਹੈ ਵੀ ਮੰਗੇ ਉਹ ਜੇ ਦੇ ਛੱਡਣ ਤਾਂ ਵਾਹ ਭਲਾ ਨਾ ਦੇਵਣ ਤਾਂ ਹੁਣ ਇਸ ਤੋਂ ਮੰਗੀਂਦਾ ਹੈ ਉਹਦੇ ਕੋਲ ਇਹ ਜੜ ਦੇ ਦਿੱਤੇ ਰੜੀਆਂ ਪੀ ਨਿਕਲਦੀਆਂ ਨੇ ਭੁੱਖੇ ਨੰਗੇ ਓਏ ਤਾਂ ਸੱਕ ਕਿਹੜੇ ਜਨਾਬ ਬਣੇ ਹੋਣ ਅਫਸਰ ਮਾਲੂਮ ਹੁੰਦਾ ਬਈ ਉਹ ਵੀ ਆ ਮੁਰਬਿਆਂ ਦਾ ਮਾਲਕ ਵੇਖਣ ਦੇ ਬਗਲੇ ਤੇ ਮੱਛਾਂ ਦੇ ਟਰਕਾਓ ਇਹ ਪੋਸ਼ਾ ਪਾਸ਼ੀ ਹੈ ਚੁੱਪ ਕੀ ਕਰਾਂ ਮੇਰਾ ਪੁੱਤ ਕੀ ਤੈਨੂੰ ਨਾ ਨਾਨਕਾ ਦਿੱਤਾ ਕੋ ਕੱਟੇ ਕਈ ਤੁਰਾ ਨਾਨਕੇ वाह तेरे नानका वगने जनाब तो गोली की खगदा क्यों वदा है खैर है तू जिस टाइम आया उस टाइम दी तू खांसी करदा वदा है तबीयत क्यों खराब है मेरे पुत्र दी ਕੀ ਬਣਾ ਇਨ ਤਬੂੰ ਬੈੜੀ ਖਾ ਕੇ ਇਹਨੂੰ ਖੰਗ ਵੀ ਹੈ ਤੇ ਇਹਨੂੰ ਬੁਖਾਰ ਵੀ ਹੈ ਅਮਰ ਸੇ ਤੈਨੂੰ ਅਸਲ ਭੁੱਖਦਾ ਰਿਹਾ ਬਈ ਤੈਨੂੰ ਸ਼ੌਕ ਲੱਗਿਆ ਦਰਾਸੇ ਠੀਕ ਹੈ ਕੁਰਾਨ ਪਾਕ ਦੀ ਤਾਲੀਮ ਬਹੁਤ ਜ਼ਰੂਰੀ ਹੈ ਲੇਕਿਨ ਦਰਸ ਦੇ ਵਿੱਚ ਮੈਂ ਤੈਨੂੰ ਦੱਸਾਂ ਵਣ ਦੀ ਲੱਕੜ ਹੁੰਦੀ ਏ ਦੂਏ ਸਕੂਲ ਇਹ ਗੱਲੀ ਰੱਖਣਾ ਨਾਲ ਦਰਸ ਦਾ ਅਲੱਗਾ ਸ਼ੁਰੂ ਕਰ ਦੇਣਾ ਹਾਂ ਕੁਰਾਨ ਪਾ ਕੇ ਪੜਦਾ ਰਹਿਣਾ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਮੈਂ ਕੋਈ ਬੁਰਾ ਨਹੀਂ ਸੋਚਿਆ ਅੱਛਾ ਹੀ ਸੋਚਿਆ ਤੂੰ ਸਹੀ ਸੋਚਿਆ ਹੈ ਮੈਂ ਨਹੀਂ ਆਦਾ ਤੂੰ ਗਲਤ ਸੋਚਿਆ ਲੇਕਿਨ ਮੈਂ ਤੈਨੂੰ ਦੱਸਾਂ ਜ਼ਿਆਦਾ ਗਰੀਬ ਗੁਰਬਾ ਬਾਲ ਹੁੰਦੇ ਨੇ ਉੱਥੇ ਤੇ ਕਿਵੇਂ ਅੱਛਾ ਹੁਣ ਇਹਨੂੰ ਡਾਕਟਰ ਤੇ ਲੈ ਜਾਓ ਇਹਦੀ ਤਬੀਅਤ ਚੈੱਕ ਕਰਵਾ ਲਿਆਓ ਜਾਓ ਬੂੰ ਭੈੜੀ ਖਾਂਸੀ ਹੈ ਅੱਲਾ ਹੀ ਖੈਰ ਕਰੇ ਮੈਨੂੰ ਟੈਨਸ਼ਨ ਲੱਗੀ ਖਲੋਤੀ ਸੋਚੀ ਰੱਖੋ ਇਹਨੂੰ ਲੈ ਨਾ ਜਾਵੇ ਅੱਛਾ ਉਠੀ ਉਠਾ ਚੱਲ ਆ ਜਾਂਦਾ ਬਾਲਾਂ ਤੋਂ ਨਹੀਂ ਬਿਮਾਰੀ ਲੱਗਦੀ ਇਹ ਅੱਲਾ ਨੂੰ ਹੋ ਕੇ ਆਮਦੀ ਹੈ ਤੇ ਅੱਬਾ ਮੈਂ ਕੀ ਆਖਿਆ ਹੈ ਪਿਆਂਦੇ ਉਹ ਕੋਈ ਕਿਵੇਂ ਬਾਲ ਉਹ ਆਂਦਾ ਪਿਆ ਵੀ ਉਹ ਤੇ ਵਣ ਦੀ ਲੱਕੜ ਹੁੰਦੀ ਹੈ ਵਣ ਦੀ ਲੱਕੜ ਹੁੰਦੀ ਹੈ ਕੋਈ ਅੱਲਾ ਦੇ ਖੌਫ ਤੋਂ ਡਰੇ ਕਰੋ ਹੁਣ ਮੈਨੂੰ ਕੀ ਪਤਾ ਛੋੜ ਨੂੰ ਕੀ ਹੋਇਆ ਤੇ ਕੀ ਨਹੀਂ ਹੋਇਆ ਉਸ ਦੀ ਤਬੀਅਤ ਦੱਸਦੀ ਪਈ ਵੀ ਉਸ ਨੂੰ ਬੁਖਾਰ ਵੀ ਹੈ ਤੇ ਖਾਂਸੀ ਵੀ ਬਹੁਤ ਡਾਢੀ ਹੁੰਦੀ ਪਈ ਉਸ ਨੂੰ ਨਹੀਂ ਤੁਹਾਨੂੰ ਅੱਜ ਗੱਲਾਂ ਕਿੱਥੇ ਕਰੇਂਦਾ ਤੁਸੀਂ ਇਹਨੂੰ ਹਸਪੀਟਲ ਲੈ ਜਾਓ ਕਿਸੇ ਅੱਛੇ ਜਿਹੇ ਡਾਕਟਰ ਕੋਲ ਵਿਖਾਇਓ ਅੱਲਾ ਪਾਕ ਮੇਰੇ ਪੁੱਤਰ ਦੀ ਜ਼ਿੰਦਗੀ ਕਰੇ ਮੇਰਾ ਤਾਂ ਇੱਕੋ ਇੱਕ ਵੇਖਣ ਜੋਗਾ ਅੱਲਾ ਪਾਕ ਸਲਾਮਤ ਰੱਖੇ ਇਸ ਨੂੰ ਪਤਾ ਨਹੀਂ ਕੀ ਮਸਲਾ ਇਹਨੂੰ ਬਣ ਗਿਆ ਤੇ ਕੀ ਨਹੀਂ ਬਣਿਆ ਅੱਛਾ ਮੇਰਾ ਪੁੱਤਰ ਅੱਲਾ ਪਾਕ ਕਰਮ ਕਰੇ ਸੀ ਕੋਈ ਨਹੀਂ ਖੈਰ ਹੈ ਮੋੜ ਬਿਮਾਰੀ ਹੈ ਵਿੱਚ ਹੁੰਦੀ ਹੈ
ਤੇ ਅੱਬਾ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਹੈ ਬਈ ਜਿਹੜਾ ਹੈ ਨਾ ਐਵੇਂ ਫਜ਼ੂਲ ਨਾ ਕਾਵੜੇ ਕਰੋ। ਮੈਂ ਹੱਕ ਤੇ ਬੋਲਦੀ ਆ, ਸੱਚ ਤੇ ਬੋਲਦੀ ਆ, ਮੈਂ ਕੁਝ ਐਵੇਂ ਨਹੀਂ ਬਈ ਕੋਈ ਆਲਤੂ ਫਾਲਤੂ ਗੱਲਾਂ ਜਿਹੜਾ ਮੇਰਾ ਪਰ ਤੂੰ ਕੋਈ ਮੇਰੀ ਧੀ ਦੇ ਬਾਰੇ ਗੱਲ ਕਰੇ ਸੇ ਨਾ ਕਿਹੜੀ ਗਲਤ ਗੱਲ ਹੈ। ਤੂੰ ਵੀ ਤੇ ਕਿਸੇ ਦੀ ਧੀ ਹੈ, ਤੂੰ ਉਹਨਾਂ ਨੂੰ ਪਿਆਰੀ ਕਾਹੇ ਨੂੰ? ਤੇ ਅੱਬਾ ਮੈਂ ਇਹ ਤਰ੍ਹਾਂ ਜਾਂਦੀ ਵੀ ਤਾਂ ਕੋਈ ਨਹੀਂ ਨਾ ਪੇਕੇ ਆਣ ਲੋ ਡੇਲੀ ਨੇ ਦੂਏ ਦੇ ਮੈਂ ਉਧਰੀ ਵਧੀਆਂ ਤੇ ਦੂਏ ਤੇ ਜਾਂਦੀ ਪਈ ਆ। ਜਿੱਤਣ ਤੇ ਅਸੀਂ ਮੈਂ ਬੀਵੀ ਬੈਠੇ ਆ ਸਨਤ ਆਵਣ ਹੋਏ ਤੇ ਅੱਬਾ ਮੇਰਾ ਮਾਂ ਪਿਓ ਵੀ ਹੈ, ਮੇਰੇ ਮਾਂ ਪਿਓ ਦਾ ਦਿਲ ਨਹੀਂ ਕਰਦਾ ਮੇਰੇ ਵਾਸਤੇ, ਮੇਰਾ ਦਿਲ ਨਹੀਂ ਕਰਦਾ ਆਪਣੇ ਮਾਂ ਪਿਓ ਵਾਸਤੇ ਬਹਿਣਾ ਬਿਰਾਵਾਂ ਵਾਸਤੇ। ਤੂੰ ਤਾਂ ਇਹ ਮੁਫਤ ਬੈਸ ਹੀ ਕੀਤੀ ਕਰ ਰੱਖਣੀ ਹੈ ਮੇਰੇ ਨਾਲ। ਬੈਸ ਲੱਗਦੀ ਨੇ ਮੇਰੀ ਤਾਂ ਤੌਬਾ ਹੈ। ਸਾਲੇ ਖਾਨ ਖਲਾ ਮੈਨੂੰ ਵਾਹ ਭਾਈ ਵਾਹ ਹਾਂ ਤੁਹਾਨੂੰ ਕੁਰਬਾਨ ਕਰਾਂ ਤੁਹਾਡੀ ਭੈਣ ਦੇ ਪੈਰਾਂ 'ਚ ਟੋਟੇ ਕਰਕੇ ਮੈਂ ਸੱਟ ਕਰਤਾ। ਵੈਸੇ ਸ਼ਰਮ ਮਜ਼ਾਕ ਕੋ ਨਹੀਂ ਹੈ, ਵੱਡਾ ਤੇ ਬੰਦਾ ਆ ਕੋਈ ਨਹੀਂ ਸਕਦਾ, ਕੋਈ ਜ਼ਰੀ ਸ਼ੌਕ ਕੋ ਨਹੀਂ। ਉਤੋਂ ਹੀ ਬੰਦਾ ਵਗਮ ਦਾ ਪੈਰ ਸਲਾਮ ਦਿੰਦਾ ਹੈ, ਸਾਡੀ ਸੁਨਨਤ ਤੇ ਅਲਹਮਦੁਲਿਲਾ ਮੂੰਹ ਵਾੜ ਲਿਆ ਹੈ। ਹੱਲਾ ਮੈਂ ਤੁਹਾਡੇ ਪੈਰਾਂ ਦੇ ਯਾਨੀ ਕਿ ਤੁਸੀਂ ਟੁਰੇ ਤੇ ਮੈਂ ਰੂੰ ਵਗਮ ਹਾਂ ਤੁਹਾਡੀ ਜੋ ਬੋਟ ਗਈ ਹੈ ਸ਼ਾਲਾ ਬੋਟ ਜਨੇ ਜਨਾਬ ਚੋਂ ਤੁਹਾਡੀ ਭੈਣ ਜੋ ਰੋਂਦੀ ਚੋਂਦੀ ਉਹ ਵਾਈ ਤੇ ਮੈਨੂੰ ਪਿਆ ਨਹੀਂ ਆ ਕਿ ਪੇਕਿਆਂ ਜਿਹੜਾ ਮੈਨੂੰ ਕਾ ਸ਼ਾਇ ਵੀ ਨਹੀਂ ਦਿੱਤੀ ਹੈ। ਤੇ ਤੇਰੇ ਹੱਥ ਬੰਨੇ ਹੋਣ, ਤੂੰ ਕਮਾ ਨਹੀਂ ਸਕਦਾ ਜੇ ਤੇਰੇ ਹੱਥਾਂ ਤੇ ਛਾਲ ਲੈਣ ਜਾਂ ਪੈਰਾਂ ਤੇ ਛਾਲ ਲੈਣੋ। ਅੱਛਾ ਮੈਂ ਜਾਨੀ ਕਿ ਤੂੰ ਡੇਲੀ ਹੁਣ ਗਾਲ ਛੋੜਨਾ ਨਾ ਜਾ, ਤੂੰ ਜਾ ਕੇ ਕਾਸ਼ ਤੇ ਮੈਂ ਚੰਗਾ ਕਰਨਾ ਮੈਂ ਆਪਣੇ ਗੁਜ਼ਾਰੇ ਨੂੰ ਵੇਖਣਾ ਮੈਂ ਤੁਹਾਡੇ ਤੋਂ ਕਿਵੇਂ ਲਾਸ਼ ਪਾਸ਼ ਕਰਨਾ ਤੇ ਮੈਂ ਤੂੰ ਡਿਜ਼ਾਈਨ ਹੁੰਦੇ ਵੀ ਨਹੀਂ। ਅਲਹਮਦੁਲਿਲਾ ਅੱਲਾਹ ਦਾ ਦਿੱਤਾ ਹੈ ਬੜਾ ਕੁਝ ਜਗਾ ਸਾਨੂੰ ਕਾਸ਼ ਦੇਣੀ ਹੋਈ ਨਾ ਅਸੀਂ ਹੁਣ ਦੇ ਲਈ ਸਾਂ ਪਰ ਅਸਾਂ ਤੈਨੂੰ ਕਾਸ਼ਾਂ ਨੂੰ ਦੇਣੀ। ਉਹ ਜਾਂਦੇ ਬੂਹੇ ਚ ਧੀ ਰੋਂਦੀ ਟੁਰ ਜਾਵੇ ਉਹਨਾਂ ਦੀ ਬੁੱਢ ਜਾਂਦੀ ਏ। ਰੋਜ਼ ਦਾ ਜਿਹੜਾ ਬੰਦਾ ਟੁਰੇ ਰਵੇ ਇੰਜ ਹੀ ਹੁੰਦਾ ਹੈ। ਤੇ ਸ਼ਰਮ ਕਰ ਲਓ ਤੇ ਕੋਈ ਦਿਹਾੜੀ ਕਰ ਲਈ ਤੇ ਜਿਹੜਾ ਦੁਆ ਚਿੱਟੇ ਕੱਪੜੇ ਵਾਲਾ ਉਹਨੂੰ ਇਹ ਮੇਰਾ ਸੁਨੇਹਾ ਦੇਵੀਂ ਵੀ ਤੂੰ ਇਹ ਭੁੱਲਾ ਵਦਾ ਕਿਸੇ ਹੋਰ ਗੱਲਾਂ ਉੱਤੇ। ਹੁਣ ਮੈਂ ਹੱਥ ਪਿਛਲੇ ਪੇ ਰੱਖੇ ਨਾ ਜਿਤਨਾ ਹੱਕ ਤੁਹਾਡਾ ਇਤਨਾ ਹੱਕ ਤੁਹਾਡੀ ਭੈਣ ਦਾ ਵੀ ਹੈ। ਕੀ ਮਤਲਬ? ਕੀ ਮਤਲਬ ਨਹੀਂ ਜਿਹੜੀ ਬੋਏ ਤੇ ਚੱਗਰ ਤੋਂ ਫਿਰਦੇ ਵਧੋ ਇਹ ਭੈਣ ਦਾ ਹਿੱਸਾ ਵੀ ਤੁਹਾਡੇ ਕੋਲ ਹੁਣ ਮੈਂ ਮੰਗਣਾ ਤੁਹਾਡੇ ਜਵਾਈ। ਤੇ ਮੈਂ ਇੱਕ ਦੱਸਾਂ ਮਲੰਗੀ ਗੱਲ ਲੋ ਬੋਲਣ ਤੋਂ ਪਹਿਲਾਂ ਨਾ ਇਹ 1000 ਦਫਾ ਸੋਚ ਕਿ ਕਿਹੜੇ ਲਫ਼ਜ਼ ਤੋਂ ਬੋਲਣਾ ਤੇ ਬਾਕੀ ਤੂੰ ਪਿਆਂਦਾ ਮੈਂ ਤੇ ਕੋਈ ਜ਼ਮੀਨ ਦਾ ਹਿੱਸਾ ਮੰਗਣਾ। ਜ਼ਮੀਨ ਦਾ ਹਿੱਸਾ ਤਾਂ ਬਹੁਤ ਦੂਰ ਹੈ, ਮੈਂ ਤੈਨੂੰ ਥੋੜੀ ਜਿਹੀ ਮਿੱਟੀ ਵੀ ਕੋਈ ਨਹੀਂ ਦੇ। ਓਹੋ ਸੁਣਦਾ ਪਿਆ ਭੈਣ ਦਾ ਹੱਕ ਖਾਸੋ ਤਾਂ ਕੁੱਤੇ ਦੀ ਮੌਤ ਮਰਸੋ ਤੁਹਾਡੀ ਜੈਂਦੀ ਔਖੀ ਨਿਕਲਣੀ ਬੂਹੇ ਚ ਨਿਕਲੀ ਆ ਨਾ ਉਹਦਾ ਤਲਾਕ ਸਾਡੇ ਨਾਲ ਖਤਮ ਹੋ ਗਿਆ। ਉਹਦੀ ਵਾਸਤੇ ਤੂੰ ਸਾਰਾ ਕੁਝ ਜੇ ਤੂੰ ਜ਼ਮੀਨਾਂ ਤੂੰ ਆਪੇ ਬਣਾ ਜੋ ਕੋਈ ਕਰਨੇ ਕਾ ਤਗਾਰੀ ਚਾਹ ਕੇ ਭਾਵੇਂ ਬਣਾ ਅਸਾਂ ਤੈਨੂੰ ਨੂੰ ਦੇਣੀ ਇੱਕ ਨੱਖੀ ਵੀ। ਮੈਂ ਹੁਣ ਪੁਰਾਣੇ ਹੱਥਾਂ ਤੇ ਆ ਗਿਆ ਤੁਸੀਂ ਮੈਨੂੰ ਹੱਥ ਦੇ ਸਾਬਰੇ ਨੇ ਛੱਡੋ ਆ ਮੈਂ ਸ਼ੇਰ ਨੂੰ ਤੇ ਚਾਚਾ ਜੀਵਨ ਨੂੰ ਇਹ ਗੱਲ ਕਰ ਛੱਡੀ ਵੀ ਮਲੰਗੀ ਸਨੇ ਆਪੇ ਦਿੰਦਾ ਭਈ ਜਿਹੜੀ ਬੋਏ ਇਹ ਸੰਦਾ ਦਾ ਹਿੱਸਾ ਦੀ ਹੁੰਦੀ ਤਾਂ ਹੁਣ ਮਲੰਗੀ ਪੈਂਦਾ ਮੈਂ ਹਿੱਸਾ ਲਾਇਆ ਕਿ ਤੇਰੇ ਮੈਂ ਗੱਲ ਦੱਸਾਂ ਮੈਨੂੰ ਨਾ ਕੋਈ ਗਲਤ ਕਦਮ ਚਾਹਾਂ ਤਾਂ ਮਜਬੂਰ ਨਾ ਕਰ ਛੋੜੀ ਤੇ ਇਹ ਅੱਜ ਗੱਲ ਮੂੰਹ ਚ ਕੱਢੀ ਤਾਂ ਮੈਂ ਸ਼ੇਰ ਦੇ ਸਾਹਮਣੇ ਗੱਲ ਨਾ ਕਰੀ ਠੀਕ ਹੈ ਨਾ। ਤੇ ਉਦੋਂ ਨਾ ਤੇ ਦੇਵਣੀ ਤੇ ਇੱਕ ਜ਼ਰੀ ਇੱਕ ਨੱਖੀ ਵੀ ਇਹ ਤੂੰ ਜ਼ਹਿਨ ਨੂੰ ਇਹ ਗੱਲ ਲਾ ਚਾਹਤੇ ਆਪਣਾ ਕੋਈ ਨਾ ਦਿਹਾੜੀਆਂ ਦਾ ਬੰਦੋਬਸਤ ਬਸ ਕਰ ਨਾਮਾ ਨੰਗਾ ਤੂੰ ਕਿਨੇ ਖਲੋਨਾ ਐਡਾ ਤੂੰ ਉਹਦਾ ਹਿੱਸਾ ਤੁਸੀਂ ਨਾ ਦਿਵਾ ਤਾਂ ਮੈਂ ਤੁਹਾਡੇ ਕੋਲ ਹਿੱਸਾ ਨਹੀਂ ਸਾਂ ਮੈਂ ਇਨਸ਼ਾਅੱਲਾ ਕੰਨੇ ਤੇ ਲਾਤ ਚ ਰੱਖਣੀ ਹੈ। ਉਹ ਤੇਰੇ ਵਰਗੇ ਬੜੇ ਆਣ ਮਲੰਗੀ ਮੈਂ ਤੇ ਨਹੀਂ ਗਾਇਬ ਕਰਨਾ ਤੇਰਾ ਪਤਾ ਹੀ ਨਹੀਂ ਲੱਗਣਾ ਤੂੰ ਕਿਦੇ ਗਿਆ। ਓ ਸ਼ਾਲਾ ਭਾਈ ਆਈ ਸਨ ਬਹਿਣ ਦਾ ਠੀਕ ਹੈ ਨਾ ਨਹੀਂ ਤਾਂ ਤੇਰਾ ਹਵਾ ਚੋੜ ਜਾਸੇ ਤੁਸੀਂ ਹਯਾ ਲਾ ਛੱਡੋ ਤੁਸੀਂ ਬਿਦਾਨਤੇ ਹੋ ਜਾਓ ਮੇਰੀ ਗੱਲ ਸੁਣ ਲਓ ਮੈਂ ਹੁਣ ਤੁਹਾਡਾ ਹਿੱਸਾ ਲੈਣਾ ਮੁਝੇ ਤਾਂ ਲੈ ਮੈਂ ਇਹਨਾਂ ਦੋ ਚਾਂਦਿਆਂ ਦੇ ਵਿੱਚ ਖੜੋਕ ਨਾ ਕਰਾਂ ਤਾਂ ਮੈਨੂੰ ਮਲੰਗੀ ਨਾ ਤੂੰ ਬਸ ਇਹ ਤਾੜੀ ਮਾਰ ਸਕਦਾ ਮਤਲਬ ਹੈ ਨਾ ਉਧਰੋਂ ਮੈਂ ਦੱਸੀ ਬਿਆ ਸਿਫਾ ਮੈਂ ਹਿੱਸਾ ਲੈ ਮੈਂ ਲਈ ਸਮੇਂ ਹੁਣ ਤੇ ਦੱਸੇ ਸਭ ਵਿਆਜ ਮੈਂ ਹਿੱਸਾ ਲੈਣ ਆਇਆ ਖਲੋਨੀ ਖਾਂਦੇ ਨਾ ਬਈ ਦੀ ਦਾ ਖਾ ਕੇ ਤੁਸੀਂ ਪਰੇ ਦੇ ਟੋਟੇ ਬਣੇ ਵਦਿਓ ਕਿਸੇ ਨਾ ਖਾਤੇ ਦੇ ਮੈਂ ਪਹਿਲਾਂ ਮੈਂ ਅੱਜ ਉਸ ਨੂੰ ਆਖਣਾ ਬਿਦਾਨਤੀ ਨੇ ਮੈਂ ਟੋਰ ਮੈਨਾਂ ਅਦਾਲਤਾਂ ਦੇ ਵਿੱਚ ਅੱਜ ਹਿੱਸਾ ਹੀ ਨਾ ਤੋਂ ਮੰਗਣਾ ਹੀ ਮੰਗਣਾ ਕਿਸੇ ਨਾ ਖਾਤੇ ਦੇ ਨਾ ਹੁੰਦੇ ਪਤਾ ਨਹੀਂ ਕੀ ਬਣਨਾ ਤੇ ਕੀ ਨਹੀਂ ਬਣਨਾ ਕੁਝ ਨਹੀਂ ਹੁੰਦਾ ਕਰਮ ਕਰੇ ਸੀ ਸਾਨਾ ਖੁਦਾਇਨ ਠੀਕ ਹੋ ਜਾਸੀ। ਤੂੰ ਤਾਂ ਹੋਰ ਬਾਤ ਦੁਆਵਾਂ ਦੇ ਮੈਂ ਇਹਨੂੰ ਕਿਹੜੀਆਂ ਦਿੱਤੀਆਂ ਆਖਿਆ ਨਾ ਯਾ ਬਈ ਮੈਨੂੰ ਤਾਂ ਜਿੱਥੇ ਦੋ ਤਰਾਏ ਉੱਥੇ ਕੋਈ ਦੁਨੀਆ ਦੀ ਚੀਜ਼ ਨਹੀਂ ਮੇਰੇ ਦੋ ਤੇਰੇ ਨਾਲ ਨੂੰ ਰਵਈਆ ਸਹੀ ਰੱਖਣਾ ਤੇ ਮੈਂ ਤੇਰੇ ਪੋਤਰ ਨਾਲ ਵੀ ਕੋਈ ਨਹੀਂ ਰੱਖਣਾ। ਇਹ ਮੇਰਾ ਪੋਤਰਾ ਹੈ ਤੇ ਮੈਨੂੰ ਬਹੁਤ ਪਿਆਰ ਆਈ ਰੋਲਾ ਕੱਟੋ ਕਿਹੜੇ ਕੰਮ ਤੇ ਸ਼ੁਰੂ ਹੋਏ ਬੈਠੇ ਆ ਗਏ ਹੋ ਸਿਆਪਾ ਸੇ ਬੈਸ ਨੂੰ ਸੁਣਾਇਓ ਕੀ ਸੁਣਾਉਣਾ ਮੈਂ ਤੇ ਡਾਕਟਰ ਜਬਾਰ ਨੂੰ ਆਖਿਆ ਮਸ਼ਵਰਾ ਲੈ ਆਇਓ ਜਬਾਰ ਦੇ ਵਾਸਤਾ ਹੀ ਨਹੀਂ ਕੰਮ ਹਲਾ ਇਹਦਾ ਗੁਰਦੇ ਦਾ ਮਸਲਾ ਤੇ ਨਾਲ ਫੇਫੜੇ ਜਿਹੜੇ ਨਾ ਉਹ ਵੀ ਖਰਾਬ ਹੋਏ ਖਲੋਤੇ ਸੋ ਆ ਜਿਹੜੀ ਖਾਂਸੀ ਆ ਨਾ ਤੇ ਟੀਬੀ ਦਾ ਹੈ ਇਹਨੂੰ ਕੋਈ ਥੋੜਾ ਜਿਹਾ ਹਿਸਾਬ ਕਿਤਾਬ ਲੱਗਾ ਇਹ ਤਾਂ ਮੁੱਢੇ ਸਾਰੀਆਂ ਮਰਜ਼ਾਂ ਰਲੀਆਂ ਖਲੋਤੀਆਂ ਇਹ ਤੈਨੂੰ ਪਤਾ ਹੈ ਮੇਰਾ ਇੱਕੋ ਇੱਕ ਪੋਤਰੇ ਤੇ ਮੈਂ ਨਹੀਂ ਚਾਹੁੰਦੀ ਮੇਰੇ ਪੁੱਤਰ ਨੂੰ ਕੁਝ ਹੋਵੇ। ਮੇਰਾ ਪੁੱਤਰ ਹੁਣ ਡਾਕਟਰ ਕੀ ਆ ਕੁਝ ਵੀ ਹੋਵੇ ਰਾਜਾ ਨਹੀਂ ਜੋ ਆਖਿਆ ਇਸਲਾਮਾਬਾਦ ਅਲ ਸ਼ਫਾ ਹਸਪੀਟਲ ਲੈ ਕੇ ਜਾਣਾ
ਤੇ ਉੱਥੇ ਜਾਣ ਵਾਸਤੇ ਕਮ ਅਜ਼ ਕਮ 25 ਤੋਂ 30 ਲੱਖ ਤੁਹਾਡੇ ਕੋਲ ਜ਼ਰੂਰੀ ਹੋਣਾ ਚਾਹੀਦਾ ਹੈ ਇਸ ਮਰਜ਼ ਵਾਸਤੇ। ਉਹਨਾਂ ਦੇ ਤਾਂ ਟੈਸਟ ਹੀ 1 ਲੱਖ ਦੇਣ ਤੇ ਗੱਲ ਲਗਾ ਟੱਪ ਜਾਂਦੀ ਹੈ। ਹਰ ਬਲਾ ਵਿੱਚ ਚੁੱਪ ਰਹਾ ਤੇ ਇਸ ਨੂੰ ਲੈ ਜਾਓ। और वो ऑप्शन बोंदा ही रह गया और मेरे को ਮੇਰਾ ਵਿਆਹ ਹੋਏ ਵੇਚਣ ਤੋਂ ਪਹਿਲੇ ਨਾ ਇੱਕ ਹੋਰ ਲੈ ਲਓ ਮੁਬਾਰਕ ਹੋ। ਮੈਨੂੰ ਤਾਂ ਟਕਰਿਆ ਮਲੰਗੀ ਹਾਂ ਤੇ ਉਹ ਪਿਆਂਦਾ ਜੇ ਅਗਰ ਮੇਰੂ ਸਵਾਣੇ ਦੀ ਮੇਰੀ ਜ਼ਮੀਨ ਹਿੱਸੇ ਦੀ ਤੁਸੀਂ ਨਾ ਦਿੱਤੀ ਤੇ ਮੈਂ ਉਹਨੂੰ ਲੈ ਕੇ ਅਦਾਲਤ ਤੇ ਚੜਦਾ ਪਿਆ। ਇਹ ਸਨਾ ਸਾਹਿਬ ਪੈਗਾਮ ਗਲਾਇਆ ਹੈ। ए ओनु आख छाटो पे तैनू इथु ऐ नो ना है केंच भी बोंदी लबणी होना ਉਹ ਸੋਤੇ ਰੋਡ ਤੇ ਭਾਈ ਉਹ ਕਾਰ ਕਰ ਲਈ। ਮੈਂ ਕਿ ਮੇਰੇ ਨਾਲ ਗੱਲ ਕੀਤੀ ਆ ਮੈਂ ਸ਼ੇਰ ਨਾਲ ਗੱਲ ओनु आख अदालत नहीं जेड़ी पासे दिल ही वग जा ओनु असा मरला ही कोई नहीं देवना गल खत्म हो गई है गई ना तो ती नहीं बनी। इयो के आदम भाई सप नु इथे थोड़ा अमन दिता करो सप नु और बस चकर ਜ਼ਮੀਨ ਨਹੀਂ ਘਰ ਵਿੱਚ ਵੀ ਬਾਕੀ ਜੋ ਕੋਈ ਪਿਆ ਨਹੀਂ ਤਾਂ ਅੱਬੇ ਕੋਲ ਜਿਹੜਾ ਪੈਸਾ ਪਾਇਆ ਉਹਦੇ ਚੋਂ ਨਾ ਭਾਈ ਪੂਰਾ ਹਿੱਸਾ नहीं मैं हिस्से काट लेना होंदे चंगी तरह महीना छुआर दी टेंशन बनी ਭਾਈ खड़ोती है ਮੇਰੇ ਸਦੀ ਵੇਚਾਂ ਤੇ ਇਹਨੂੰ ਪਹਿਲੇ ਬਚਾ ਮੇਰੀ ਟੈਨਸ਼ਨ ਨਹੀਂ ਲੈਣੀ। ਤੁਸੀਂ ਇੰਜ ਕਰੋ ਜਿਹੜੀ ਸਾਡੇ ਹਿੱਸੇ ਦੀ ਵੀ ਉਹ ਵੀ ਵੇਚ ਛੱਡੋ ਛੋਰ ਨੂੰ ਲੈ ਇਹਨੂੰ ਲੈ ਜਾਓ ਕਿਦਾਂ ਇਹ ਸਾਰੀ ਵੇਚਿਆ ਵੀ ਨਾ ਜਿਹੜਾ ਦੱਸਦਾ ਪਿਆ ਨਾ 30 35 25 30 ਇਹ ਕੋਈ ਨਹੀਂ ਪੂਰਾ ਹੋਣਾ। अल्लाह और मैं कोई उधार मुधार किदू पटेना लज बंदे ते ਇਹਨੂੰ ਲੈ ਜਾਓ। मैं ओ जेब कोल जाना ओ आंदा पे मैनू दे छड्डो गोंज देनी ने ता पिछले दिहां च ओ मेरे कोल मंगदा ते ओंजे ओंदे नाल 2.5 किले रलदे ना ते ओनु मिहनत करे ना जे ਭਾਈ ਉਹਨੇ ਫੀਲ ਨਾ ਕਰਾਵੇਂ ਕਿ ਸਾਨੂੰ ਮਜਬੂਰੀ ਨੇ ਤੋਂ ਅੱਧਾ ਰੇਟ ਲਾਉਣੇ। ਮਛੇਰ ਆਂਦੇ ਹੋ ਤਾਂ ਮੈਂ यार एक ਅੰਮੀ ਉਹਨਾਂ ਨੂੰ ਕਾਲ ਕਰਾਂ। ओ नहीं मेरा पुत्र एक फ्री अस्पताल है पिशावर उधर मैं तना ले जा। ਅੱਬੂ ਫਰੀ ਹਸਪੀਟਲ ਵਿੱਚ ਨਹੀਂ ਨਾ ਲੈ ਕੇ ਇਹ ਜਾਣਾ। ਉਹ ਠੀਕ ਹੈ ਕੋਈ ਨਹੀਂ ਜ਼ਮੀਨਾਂ ਮੋੜ ਬਣ ਜਾਸੇ ਛੂਤ ਜਾਨ ਬਚ ਗਈ ਨਾ ਥਾਰ ਸੇ ਆ ਜਾਸੇ ਮੇਰਾ ਬਿਰਾ ਤੂੰ ਕਰ ਜਿਹੜਾ ਕਰਨਾ ਹੈ ਸਾਡਾ ਕੋਈ ਨਹੀਂ ਤਰਾ ਦੋ। चला ठीक है तू देख ले ਹੋਣਾ ਤੂੰ सना दी देख ले भाई तू देखो भाई चोर ਨੂੰ ਅੰਦਰ ਬਿਮਾਰ ਨਾ ਸਾਤੇ ਪਿਆ ਤੇ ਤੈਨੂੰ ਹਿੱਸੇ ਦੀ ਪਾਏ ਗਈ ਹੈ ਜੀ ਮੈਨੂੰ ਉਹ ਟਕਰਦਾ ਹੈ ਨਾ ਕੁੱਤਾ ਮਲੰਗੀ ਉਹ ਦੇ ਕੋਲ ਮੈਂ ਪੁੱਛਾਂ। ਅੱਛਾ ਮੇਰੇ ਪਹਿਲੇ ਛੋੜ ਠੀਕ ਹੋ ਲੈਣੇ ਮੋੜ ਕੇ ਸਾਇਆ ਉਹਨਾਂ ਨਾਲ ਰੇਟ ਲਵੈਂਦੇ ਆ ਉਹ ਮੇਰੇ ਪੁੱਤਰੋ ਵੀ ਲਵਾਇਓ ਉਹ ਵੀ ਮੱਝ ਦਾ ਹੀ ਰੇਟ ਲਵਾਇਓ। ਤੇ ਤੂੰ ਵੀ ਜੀਵਨ ਕਿਤੇ ਮੇਰੇ ਜਾਵੇਂ ਪੁੱਤਰ ਆ ਤੂੰ ਬਈ ਤੂੰ ਵੀ ਬਣਾ ਚਾ। ਅੱਬੂ ਮੇਰੇ ਕੋਲ ਤਾਂ ਜਿਹੜੀ ਟਰੂਮਾ ਉਹ ਮੈਂ ਤਾਂ ਵੇਚ ਕੇ ਤੇ ਉਹ ਨਾ ਹੀ ਪੁਆਇੰਟ ਪੈਸੇ ਰਲਾਏ ਹਾਂ। ਜਿਹੜੀ ਆਮਦ ਸੇ ਬਾਅਦ ਉਹ ਤੇਰੇ ਕੋਲ ਕੋ ਹੈ ਕਾਸ਼ਾ मेरे को पई कांटियां जोड़ी पई हूँ वो देनी हूँ वो मोड़ दे ਉਹ ਕਿੱਥੇ ਪਈ ਹੈ ਹੀ अंदर पई है ਉਹ संदूक ਮੈਂ के। ਜਾਣਾ ਮੈਂ ਉਹ ਵਿੱਚ ਇੰਨਾ अल्लाह मियां तंदुरुस्ती दे सी